ਪੰਜਾਬੀ ਰੇਡੀਓ ਯੂਐਸਏ ਤੇ ਜੁੜੇ ਹੋਏ ਹੋ ਤੁਸੀਂ ਸਾਰੇ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਸਾਰੇ ਹੀ ਜੁੜੇ ਹੋਏ ਦਰਸ਼ਕਾਂ ਦਾ ਸਰੋਤਿਆਂ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੈ। ਇਸ ਵਕਤ ਆਪਾਂ ਜੁੜਦੇ ਹੁੰਦੇ ਹਾਂ ਬਲਤੇਜ ਪੰਨੂ ਜੀ ਨਾਲ ਪੰਜਾਬ ਦੇ ਵਿੱਚ, ਤੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਉਹ ਆਪਾਂ ਨੂੰ ਦੱਸਦੇ ਨੇ ਅਹਿਮ ਖਬਰਾਂ ਦੇ ਬਾਰੇ ਕੁਝ ਖਾਸ ਜਾਣਕਾਰੀਆਂ। ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ, ਪੰਨੂ ਸਾਹਿਬ ਨਾਲ ਜੁੜਾਂਗੇ, ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸਾਡੇ ਸਪਾਂਸਰਸ ਦਾ ਤੇ ਧੰਨਵਾਦ ਕਰਦੇ ਹਾਂ ਜਿਹੜੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਜ਼ਰੀਆ ਬਣਦੇ ਨੇ। ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 30 ਸਾਲਾਂ ਤੋਂ ਭਰੋਸੇਯੋਗਤਾ ਦਾ ਦੂਜਾ ਨਾਮ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੇ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 460 272 2500। ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ, ਕੋਈ ਸਵਾਲ ਕਰਨਾ ਹੈ ਤਾਂ ਨੰਬਰ ਡਾਇਲ ਕਰ ਸਕਦੇ ਹੋ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ, ਰਵਿੰਦਰ ਹਲਵਾਰਾ ਸੈਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਮੀਤ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ, ਹੋਮ ਲੋਨ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। ਨੰਬਰ ਹੈ ਇਹਨਾਂ ਦਾ 855 905 2575। ਸੋ ਹੁਣ ਜੁੜਦੇ ਆਪਾਂ ਬਲਤੇਜ ਪੰਨੂ ਜੀ ਨਾਲ, ਉਸ ਤੋਂ ਬਾਅਦ ਖਬਰਾਂ ਤੇ ਕਰਾਂਗੇ ਚਾਤਖੋਰੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ, ਬਹੁਤ ਮਿਹਰਬਾਨੀ ਪ੍ਰਵੀਨ, ਥੈਂਕ ਯੂ ਜੀ। ਪੰਨੂ ਸਾਹਿਬ, ਪਹਿਲੀ ਖਬਰ ਦੇ ਵੱਲ ਵਧੀਏ ਵੀ ਖਬਰ ਜਿਹੜੀ ਹੈ ਸਿਆਸਤ ਨਾਲ ਜੁੜੀ ਹੈ ਵੀ ਜਿਹੜੇ ਕੈਪਟਨ ਨਾਲ ਗਏ ਸੀ ਪਟਿਆਲਾ ਦੇ ਕੁਝ ਆਗੂ, ਹੁਣ ਮਹਿਲਾ ਦੇ ਨਾਲ ਮੋਹ ਭੰਗ ਹੋ ਗਿਆ। ਬਿਲਕੁਲ, ਐਕਚੁਅਲੀ ਜਿਹੜੇ ਰਾਜਨੀਤਿਕ ਲੋਕ ਨੇ ਜੀ, ਇਹਨਾਂ ਦਾ ਅਕਸਰ ਮੋਹ ਜਿਹੜਾ ਉਹ ਭੰਗ ਹੁੰਦਾ ਹੀ ਰਹਿੰਦਾ। ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਕਿ 4.5 ਸਾਲ ਤਾਂ ਉਹ ਸੀਸਵਾਂ ਮਹਿਲ ਦੇ ਅੰਦਰ ਵੜੇ ਰਹੇ, ਬਾਹਰ ਨਹੀਂ ਨਿਕਲੇ। ਜਦੋਂ ਕਾਂਗਰਸ ਨੇ ਜਿਹੜਾ ਸੀ ਉਹ ਸਰਕਾਰ ਤੋਂ ਹੀ ਬਾਹਰ ਕੱਢ ਦਿੱਤਾ ਤੇ ਫਿਰ ਉਦੋਂ ਬਾਅਦ ਉਹਨਾਂ ਨੂੰ ਬੜਾ ਦੁੱਖ ਲੱਗਿਆ ਔਰ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਂਝ ਭਿਆਲੀ ਓਪਨ ਕਰਤੀ। ਹੈਗੀ ਤਾਂ ਪਹਿਲਾਂ ਵੀ ਸੀ ਅੰਦਰ ਖਾਤੇ, ਉਦੋਂ ਓਪਨ ਕਰਤੀ। ਓਪਨ ਕਰਕੇ ਫਿਰ ਉਹਨਾਂ ਨੇ ਦੀਵਾਲੀ ਤੋਂ ਐਨ ਪਹਿਲਾਂ ਇੱਕ ਆਪਣੀ ਪਾਰਟੀ ਬਣਾ ਲਈ, ਨਾਂ ਰੱਖ ਲਿਆ ਪੰਜਾਬ ਲੋਕ ਕਾਂਗਰਸ। ਨਾ ਪੰਜਾਬ ਨਾਲ ਸੀ, ਨਾ ਲੋਕ ਨਾਲ ਸੀ, ਨਾ ਕਾਂਗਰਸ ਨਾਲ ਸੀ। ਕਾਂਗਰਸ ਨੇ ਤਾਂ ਕੱਢ ਹੀ ਦਿੱਤਾ ਸੀ। ਔਰ ਇਹ ਕਾਂਗਰਸ ਬਣਾ ਕੇ ਉਹਨਾਂ ਨੇ ਤੁਹਾਨੂੰ ਜੇ ਯਾਦ ਹੋਵੇ ਤਾਂ ਇੱਕ ਉਹਨਾਂ ਦਾ ਅਜੇ ਵੀ ਹੈਗਾ, ਕਿਤੇ ਕਿਤੇ ਟਵੀਟ ਕਰਦਾ ਹੁੰਦਾ, ਬਲੀਏਵਾਲ ਉਹਦਾ ਨਾਮ ਹੈ। ਕਿਤੇ ਮਿਲਿਆ ਤਾਂ ਮੈਨੂੰ ਜ਼ਰੂਰ ਪੁੱਛੂੰਗਾ। ਉਹਨੇ ਨਤੀਜਿਆਂ ਤੋਂ 2 ਕੁ ਦਿਨ ਪਹਿਲਾਂ ਇਹ ਟਵੀਟ ਕੀਤਾ ਸੀਗਾ ਕਿ ਸੀਸਵਾਂ ਮਹਿਲ ਦੇ ਵਿੱਚ ਜਿੱਤਣ ਵਾਲੇ ਅਕਾਲੀ ਉਮੀਦਵਾਰ ਤੇ ਜਿੱਤਣ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਇੱਕ ਮੀਟਿੰਗ ਹੋਈ ਆ ਤੇ ਅਗਲੀ ਜਿਹੜੀ ਸਰਕਾਰ ਆ ਉਹ ਸੀਸਵਾਂ ਤੋਂ ਹੀ ਚੱਲਣੀ ਆ। ਜੀ। ਹੁਣ ਬਲੀਏਵਾਲ ਕੋਲੇ ਪਤਾ ਨਹੀਂ ਜਾਣਕਾਰੀ ਕਿੱਥੋਂ ਸੀ ਕਿ ਉਹ ਕਿਹੜੇ ਸੀਗੇ ਉਮੀਦਵਾਰ ਜਿਹੜੇ ਉੱਥੇ ਗਏ ਸੀ, ਤੇ ਮੁੜ ਕੇ ਉਹ ਕਿਤੇ ਲੱਭੇ ਨਹੀਂ। ਕੈਪਟਨ ਅਮਰਿੰਦਰ ਸਿੰਘ ਹੋਰੀ ਆਪ ਤਾਂ ਡੁੱਬੇ ਹੀ, ਬਾਕੀ ਸਾਰਿਆਂ ਨੂੰ ਵੀ ਲੈ ਡੁੱਬੇ। ਮਹਿਲ ਜਿਹੜਾ ਕਿ ਇੱਥੇ ਪਟਿਆਲੇ ਦੇ ਵਿੱਚ ਪੈਂਦਾ ਔਰ ਪ੍ਰਵੀਨ ਜੀ 35 ਕਿੱਲਿਆਂ ਚ ਹੈ ਇਹ ਜੀ। ਅੱਛਾ। ਔਰ ਇਹਦੀਆਂ ਉੱਚੀਆਂ ਕੰਧਾਂ ਦੀ ਰਾਖੀ 1000 ਦੇ ਕਰੀਬ ਪੁਲਿਸ ਵਾਲੇ ਸਰਕਾਰ ਦੇ ਦੌਰਾਨ ਕਰਦੇ ਰਹੇ ਆ। ਕੈਪਟਨ ਅਮਰਿੰਦਰ ਸਿੰਘ ਤਾਂ ਇੱਥੇ ਆਉਂਦੇ ਨਹੀਂ ਸੀਗੇ, ਨਾ ਉਹ ਆਏ। ਈਵਨ ਕੈਪਟਨ ਅਮਰਿੰਦਰ ਸਿੰਘ ਹੋਰੀ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਪੰਜਾਬ ਨਹੀਂ ਆਏ। ਪੰਜਾਬ ਦੇ ਵਿੱਚੋਂ 2 ਜਾਂ 3 ਵਾਰੀ ਹੱਦ ਆਏ। ਜਦੋਂ ਉਹਨਾਂ ਨੇ ਇਹ ਬਣਾ ਲਈ ਜਿਹੜੀ ਆਪਣੀ ਨਵੀਂ ਪਾਰਟੀ, ਤੇ ਉਹਨਾਂ ਦੇ ਨਾਲ ਜਿਹੜੇ ਜੁੜੇ ਲੋਕ ਸੀਗੇ ਉਹ ਉਹਨਾਂ ਦੇ ਨਾਲ ਜੁੜੇ ਲਾਇਲ ਜਿਹੜੇ ਲੋਕ ਸੀਗੇ। ਲਾਇਲ ਵੈਸੇ ਕਾਹਦੇ, ਉਹ ਸਿਰਫ ਉਹਨਾਂ ਨੂੰ ਮੌਜਾਂ ਕਰਾਈਆਂ ਇਹਨਾਂ ਨੇ ਔਰ ਇਸ ਕਰਕੇ ਉਹ ਨਾਲ ਜੁੜੇ ਸੀ ਤੇ ਉਹਨਾਂ ਨੂੰ ਕਹਿ ਕੁਆ ਕੇ ਇਹ ਪਾਰਟੀ ਆਪਣੀ ਨਵੀਂ ਦੇ ਵਿੱਚ ਲੈ ਆਏ। ਜਦੋਂ ਪੰਜਾਬ ਲੋਕ ਕਾਂਗਰਸ ਨੂੰ ਲੱਭਿਆ ਹੀ ਕੱਖ ਨਾ, ਕੈਪਟਨ ਅਮਰਿੰਦਰ ਸਿੰਘ ਹੋਰੀ ਆਪ ਬੁਰੇ ਤਰੀਕੇ ਨਾਲ ਚੋਣ ਹਾਰ ਗਏ। ਇੱਕ ਸਾਬਕਾ ਮੇਅਰ ਜਿਹੜਾ ਸੀ ਅਜੀਤਪਾਲ ਸਿੰਘ ਕੋਹਲੀ ਤੋਂ 2 ਵਾਰੀ ਦੇ ਮੁੱਖ ਮੰਤਰੀ ਰਹੇ, ਆਪਣੀ ਚੋਣ ਹਾਰ ਗਏ। ਅੱਜ ਹਾਲਾਤ ਇਹ ਆ ਕਿ ਕਿਸੇ ਵੇਲੇ ਇਹ ਜਿਹੜਾ ਮੋਤੀ ਮਹਿਲ ਆ, ਇਹਦੇ ਬਾਹਰ ਲਾਈਨਾਂ ਲੱਗੀਆਂ ਹੁੰਦੀਆਂ ਸੀਗੀਆਂ ਲੋਕਾਂ ਦੇ ਅੰਦਰ ਜਾਣ ਵਾਲੀਆਂ। ਉਹਨਾਂ ਦੀ 3-3 ਜਗ੍ਹਾ ਦੇ ਉੱਤੇ ਚੈਕਿੰਗ ਹੁੰਦੀ ਸੀ, ਚੈਕਿੰਗ ਕਰਕੇ ਅੰਦਰ ਜਾਣ ਦਿੰਦੇ ਸੀ। ਅੱਜ 1 ਜਾਂ 2 ਜਾਣੇ ਬੈਠੇ ਆ ਗੇਟ ਦੇ ਮੂਹਰੇ, ਤੇ ਗੇਟ ਪੂਰੇ ਦਾ ਪੂਰਾ ਖੁੱਲਾ ਰੱਖਿਆ ਹੋਇਆ। ਪਰ ਸਮਾਂ ਦੇਖੋ ਕੈਸਾ ਬਲਵਾਨ ਹੈ ਕਿ ਅੰਦਰ ਜਾਣ ਵਾਲਾ ਕੋਈ ਨਹੀਂ ਹੈਗਾ ਜੀ। ਕੋਈ ਅੰਦਰ ਨਹੀਂ ਜਾਂਦਾ। ਤੁਹਾਨੂੰ ਸਾਈਕਲ ਤੇ ਵੀ ਕੋਈ ਬੰਦਾ ਅੰਦਰ ਜਾਂਦਾ ਨਹੀਂ ਦਿੰਦਾ। ਗੱਡੀਆਂ ਗੁੱਡੀਆਂ ਤਾਂ ਬਹੁਤ ਦੂਰ ਦੀ ਗੱਲ ਹੈ। ਜਿਨ੍ਹਾਂ ਦੇ ਵਿੱਚ ਪੁਲਿਸ ਵਾਲੇ ਸਟੇ ਕਰਦੇ ਸੀ ਉਹ ਪੱਕੇ ਤੌਰ ਦੇ ਉੱਤੇ ਬਾਹਰ ਬਣੇ ਹੋਏ ਸ਼ੈੱਡ ਟਾਈਪ ਸੀਗੇ, ਉਹ ਸਾਰੇ ਦੇ ਸਾਰੇ
ਖਾਲੀ ਪਏ ਭਾਂ ਕਰਦੇ ਆ। ਹੁਣ ਇਹ ਕਿਹਾ ਜਾ ਰਿਹਾ ਕਿ ਅੱਜ ਰਾਜਾ ਵੜਿੰਗ ਇੱਥੇ ਪਟਿਆਲੇ ਦੇ ਵਿੱਚ ਆਉਣਗੇ ਤੇ ਜਿਹੜੇ ਕਾਂਗਰਸੀ ਪੰਜਾਬ ਲੋਕ ਕਾਂਗਰਸ 'ਚ ਚਲੇ ਗਏ ਸੀਗੇ, ਬਹੁਤੇ ਉਹਨਾਂ ਦੇ ਵਿੱਚੋਂ ਵਾਪਸੀ ਕਰ ਲੈਣਗੇ ਕਾਂਗਰਸ ਦੇ ਵਿੱਚ। ਉਹਦਾ ਇੱਕ ਕਾਰਨ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ, ਉਹਨਾਂ ਦੀਆਂ ਐਕਟੀਵਿਟੀਜ਼ ਤਕਰੀਬਨ ਖਤਮ ਹੋ ਗਈਆਂ। ਆ 2 ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਕੇ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਨਿਗਮ ਦੀਆਂ ਚੋਣਾਂ ਅਸੀਂ ਰਲ ਕੇ ਲੜਾਂਗੇ, ਪਰ ਭਾਰਤੀ ਜਨਤਾ ਪਾਰਟੀ ਦੇ ਅੰਦਰ ਵੀ ਇੱਕ ਵੱਡਾ ਗਰੁੱਪ ਬੈਠਾ ਜਿਹੜਾ ਇਹ ਸਮਝਦਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਨਾਲ ਜੋੜ ਕੇ ਤੁਰਨਾ ਤੇ ਫਿਰ ਗਾਲਾਂ ਤਾਂ ਅਸੀਂ ਖਾਂਦੇ ਰਹੇ, ਉਹਨਾਂ ਨੂੰ ਇਹ ਕਿਉਂ ਨਾਲ ਜਿਹੜਾ ਉਹ ਤੋੜਨਾ। ਤਾਂ ਇਸ ਕਰਕੇ ਉਧਰ ਵੀ ਬਹੁਤਾ ਕੁਝ ਚੰਗਾ ਨਹੀਂ ਹੈਗਾ। ਜਿਹੜੀ ਪੰਜਾਬ ਲੋਕ ਕਾਂਗਰਸ ਹੈ ਉਹਦੇ ਵਿੱਚੋਂ ਜੇ ਕੋਈ ਐਕਟਿਵ ਦਿੰਦਾ ਇਸ ਵੇਲੇ ਤਾਂ ਉਹ ਜੈਇੰਦਰ ਕੌਰ ਹੈ, ਜਿਹੜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਬੇਟੀ ਆ। ਪਰਨੀਤ ਕੌਰ ਹੋਰੀ ਸਿੱਧੇ ਰੂਪ 'ਚ ਵਿਚਰ ਨਹੀਂ ਸਕਦੇ ਕਿਉਂਕਿ ਕਾਂਗਰਸ ਦੇ ਉਹ ਮੈਂਬਰ ਪਾਰਲੀਮੈਂਟ ਨੇ, ਕਾਂਗਰਸ ਨੇ ਕੱਢ ਕੇ ਬਾਹਰ ਮਾਰਨਾ ਜੇ ਉਹਨਾਂ ਨੇ ਸਰਗਰਮੀਆਂ ਓਪਨ ਕੀਤੀਆਂ। ਤਾਂ ਜੈਇੰਦਰ ਕੌਰ ਸ਼ਹਿਰ ਦੇ ਵਿੱਚ ਕਿਤੇ ਕਿਤੇ ਗੇੜਾ ਜਾਂ ਦੇ ਆਉਂਦੀ ਆ, ਜਾਂ ਫਿਰ ਕੁਝ ਉਹਨਾਂ ਸਾਈਟਾਂ ਦੇ ਉੱਤੇ ਚਲੇ ਜਾਂਦੀ ਜਿੱਥੇ ਕੰਮ ਹੋ ਰਿਹਾ ਇਹ ਦੱਸਣ ਦੇ ਵਾਸਤੇ ਕਿ ਅਸੀਂ ਅਜੇ ਹੈਗੇ ਆ, ਪਰ ਏਡੀ ਕੋਈ ਗੱਲਬਾਤ ਜਿਹੜੀ ਉਹ ਖਤਮ ਹੋ ਗਈ ਆ। ਰਾਜਾ ਵੜਿੰਗ ਹੋਰੀ ਜੇ ਤਕੜੇ ਰਹੇ, ਇਹਨਾਂ ਨੂੰ ਨਾਲ ਤੋੜ ਲਿਆ ਤੇ ਇਹ ਕਿਹਾ ਜਾ ਸਕਦਾ ਹੈ ਕਿ ਜਿਹੜਾ ਕੋਈ ਟਾਵਾਂ ਟੱਲਾ ਮਹਿਲ ਉਹਨੂੰ ਜਾਂਦਾ ਉਹ ਵੀ ਬੰਦ ਹੋ ਜਾਣਾ। ਜੀ 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 ਜੀ। ਅੱਛਾ ਪਨੂ ਸਾਹਿਬ, ਕਿਸਾਨੀ ਦੀ ਗੱਲ ਕਰੀਏ ਤੇ ਪੰਜਾਬ ਸਰਕਾਰ ਦੀ ਵੀ ਕਰੀਏ। ਮੂੰਗੀ ਬੀਜਣ ਵਾਲੇ ਕਿਸਾਨਾਂ ਨੂੰ ਸਰਕਾਰ ਨੇ ਕਿਹਾ ਵੀ ਸਮਰਥਨ ਮੁੱਲ ਮਿਲੂਗਾ, ਤਕੜੇ ਹੋ ਕੇ ਮੂੰਗੀ ਬੀਜੋ। ਦੇਖੋ, 2 ਚੀਜ਼ਾਂ ਬੜੀਆਂ ਅਹਿਮ ਜਿਹੜੀਆਂ ਉਹ ਹੋ ਰਹੀਆਂ ਨੇ ਇਸ ਵੇਲੇ। ਇੱਕ ਤਾਂ ਇਹ ਕਿ ਤੁਹਾਨੂੰ ਯਾਦ ਹੋਣਾ 2002 ਤੋਂ ਲੈ ਕੇ 7 ਤੱਕ ਜਦੋਂ ਕਪਤਾਨ ਦੀ ਸਰਕਾਰ ਸੀ ਤੇ ਉਦੋਂ ਇਹਨਾਂ ਨੇ ਸਰਦਾਰਾ ਸਿੰਘ ਜੌਹਲ ਹੋਰਾਂ ਦੀ ਡਿਊਟੀ ਲਾਈ ਸੀ। ਉਹਨਾਂ ਨੂੰ ਕੈਬਨਿਟ ਰੈਂਕ ਵੀ ਦਿੱਤਾ ਸੀਗਾ ਕਿ ਡਾਈਵਰਸਿਫਿਕੇਸ਼ਨ ਦੇ ਵਾਸਤੇ ਸਾਨੂੰ ਸੁਝਾਅ ਭੇਜੋ। ਜੌਹਲ ਸਾਹਿਬ ਬੜੇ ਸਿਆਣੇ ਵਿਅਕਤੀ ਨੇ, ਉਹ ਕਈ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਰਹੇ ਨੇ। ਮੈਨੂੰ ਯਾਦ ਹੈ ਉਹਨਾਂ ਨੇ ਕੁਝ ਹਫ਼ਤਿਆਂ ਦੇ ਵਿੱਚ ਮੁਕੰਮਲ ਕਰਕੇ ਸਰਕਾਰ ਤੱਕ ਪਹੁੰਚਾ ਦਿੱਤੀ ਸੀਗੀ ਕਿ ਆਹ ਲਓ ਇਹਦੇ ਵਾਸਤੇ ਰਿਪੋਰਟ ਤੇ ਇਹਨੂੰ ਲਾਗੂ ਕਰ ਦਿਓ ਜੇ ਪੰਜਾਬ ਨੂੰ ਬਚਾਉਣਾ, ਪੰਜਾਬ ਦਾ ਪਾਣੀ ਬਚਾਉਣਾ। ਕੈਪਟਨ ਅਮਰਿੰਦਰ ਸਿੰਘ ਹੋਰੀ ਉਦੋਂ ਵੀ ਆਲੇ ਦੁਆਲੇ ਜਿਹੜੇ ਚਾਪਲੂਸ ਸੀ ਉਹਨਾਂ ਦੇ ਵਿੱਚ ਘਿਰੇ ਹੋਏ ਸੀਗੇ। ਔਰ ਇਹ ਕਿਹਾ ਜਾਂਦਾ ਕਿ ਕੁਝ ਦਿਨਾਂ ਤੋਂ ਬਾਅਦ ਜਦੋਂ ਜੌਹਲ ਸਾਹਿਬ ਪੁੱਛਣ ਗਏ ਵੀ ਮੇਰੇ ਵਾਲੀ ਰਿਪੋਰਟ ਦਾ ਕੀ ਬਣਿਆ, ਤਾਂ ਇੱਕ ਛੇਕ ਪੜਿਆ ਮਿਨਿਸਟਰ ਜਿਹੜਾ ਸੀ ਉਸ ਵੇਲੇ ਛੋਟੇ ਕੱਦ ਦਾ, ਉਹ ਕਹਿੰਦੇ ਮਿਲਿਆ, ਕਹਿੰਦਾ ਜੀ ਦੇਖ ਲਈ ਆ ਸੀ ਰਿਪੋਰਟ, ਪਰ ਇਹ ਇੰਪਲੀਮੈਂਟ ਹੋ ਨਹੀਂ ਸਕਣੀ, ਗੱਲ ਨਹੀਂ ਬਣੀ ਨਹੀਂ। ਕਹਿੰਦੇ ਜੌਹਲ ਸਾਹਿਬ ਨੇ ਇਹ ਕਿਹਾ ਵੀ ਭਾਈ ਸਾਹਿਬ ਉਹ ਅੰਗਰੇਜ਼ੀ 'ਚ ਸੀ, ਮੈਨੂੰ ਨਹੀਂ ਲੱਗਦਾ ਕੋਈ ਸਮਝ ਆਈ ਹੋਊਗੀ ਤੁਹਾਨੂੰ। ਇਹ ਕਹਿ ਕੇ ਉਹਨਾਂ ਨੇ ਗੱਡੀ ਦੀ ਚਾਬੀ ਮੋੜੀ ਤੇ ਆਪਣੇ ਘਰੇ ਚਲੇ ਗਏ ਕਿ ਮੈਨੂੰ ਲੋੜ ਨਹੀਂ। ਜੇ ਉਦੋਂ ਇਹ ਕਿਤੇ ਉਹਨਾਂ ਦੀਆਂ ਸਿਫਾਰਿਸ਼ਾਂ ਅੱਧ ਪਚੱਧੀਆਂ ਹੀ ਮੰਨ ਲਈਆਂ ਹੁੰਦੀਆਂ, ਪੰਜਾਬ ਦਾ ਮੌਜੂਦਾ ਮੰਦਾ ਹਾਲ ਨਾ ਹੁੰਦਾ। ਪਰ ਕਦੇ ਪੰਜਾਬ ਦੇ ਵਾਸਤੇ, ਪੰਜਾਬ ਦੇ ਪਾਣੀ ਦੇ ਵਾਸਤੇ, ਪੰਜਾਬ ਦੀਆਂ ਫਸਲਾਂ ਦੀ ਡਾਈਵਰਸਿਫਿਕੇਸ਼ਨ ਦੇ ਵਾਸਤੇ ਤਰੱਦਦ ਹੀ ਨਹੀਂ ਕੀਤਾ ਗਿਆ ਕਦੀ ਵੀ, ਮਹਿਜ਼ ਗੱਲਾਂ ਕਰ ਲਈਆਂ ਗਈਆਂ। ਔਰ ਇਹਦੇ ਵਿੱਚ ਇੱਕ ਬਹੁਤ ਵੱਡਾ ਕਸੂਰ ਮੈਂ ਕਹੂੰਗਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਵੱਡੇ ਅਹੁਦਿਆਂ ਤੇ ਮੋਟੀਆਂ ਤਨਖਾਹਾਂ ਤੇ ਬੈਠੇ ਅਫਸਰਾਂ ਦਾ ਵੀ ਹੈ। ਉਹਨਾਂ ਨੇ ਕਦੇ ਜਿਹੜੇ ਕਿ ਸਰਕਾਰ ਦੇ ਉਹ ਅੱਖਾਂ ਤੇ ਕੰਨ ਨਹੀਂ ਬਣੇ, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕੁਝ ਵੀ ਜਿਹੜਾ ਉਹ ਨਹੀਂ ਕੀਤਾ ਹੁੰਦਾ ਤੇ ਇੱਥੋਂ ਤੱਕ ਕਹਾਣੀ ਨਾ ਜਾਂਦੀ। ਹੁਣ ਸਰਕਾਰ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਵੀ ਪਿਛਲੇ ਦਿਨੀ ਮੁਲਾਕਾਤ ਕੀਤੀ ਸੀ। ਉਹਨਾਂ ਨੂੰ ਆਖਿਆ ਕਿਸਾਨਾਂ ਨੂੰ ਸਮਝਾਓ 60 ਮੂੰਗੀ ਲਾ ਲਓ, ਸਰਕਾਰ ਚੁੱਕੂਗੀ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਬਾਹਰ ਆ ਕੇ ਪ੍ਰਵੀਨ ਜੀ ਇਹਦੇ ਬਾਰੇ ਗੱਲ ਹੀ ਨਹੀਂ ਕੀਤੀ, ਨਾ ਮੀਡੀਆ ਨਾਲ ਗੱਲ ਕੀਤੀ, ਨਾ ਕਿਸਾਨਾਂ ਨਾਲ ਗੱਲ ਕੀਤੀ। ਹੁਣ ਸਰਕਾਰ ਨੇ ਆਪਣੇ ਤੌਰ ਦੇ ਉੱਤੇ ਕਹਿਤਾ ਕਿ 60 ਮੂੰਗੀ ਬੀਜੋ, ਸਰਕਾਰ ਐਮਐਸਪੀ ਦੇਊਗੀ, ਸਰਕਾਰ ਉਹਨੂੰ ਚੁੱਕੂਗੀ, ਫਸਲ ਤੁਹਾਡੀ ਰੁਲ ਨਹੀਂ ਦਿੰਦੇ। ਸਰਕਾਰ ਨੂੰ ਪਤਾ ਹੈ ਮੂੰਗੀ ਦੀ ਡਿਮਾਂਡ ਬੜੀ ਹੈ, ਐਕਸਪੋਰਟ ਕੀਤੀ ਜਾਂਦੀ ਹੈ, ਇੱਥੋਂ ਵਾਲੀ ਕਿਉਂ ਨਹੀਂ ਵਿਕੂਗੀ। ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਹਨੂੰ ਚੁੱਕਾਂਗੇ ਮੂੰਗੀ ਨੂੰ। ਦੂਜਾ ਜਿਹੜਾ ਇੱਕ ਵੱਖਰੀ ਚੀਜ਼ ਹੋਰ ਹੋਣ ਜਾ ਰਹੀ ਹੈ, ਨਵਾਂ ਤਜਰਬਾ ਹੋਊਗਾ। ਜਿਹੜੇ ਪੰਜਾਬ ਦੇ ਡਿਸਟ੍ਰਿਕਟ ਨੇ 6 ਜ਼ਿਲ੍ਹਿਆਂ ਨੂੰ ਜ਼ੋਨ ਦੇ ਵਿੱਚ ਵੰਡ ਦਿੱਤਾ ਗਿਆ। 18 ਤੋਂ ਲੈ ਕੇ 24 ਜੂਨ ਤੱਕ ਜਿਹੜੀ ਲਵਾਈ ਆ ਝੋਨੇ ਦੀ ਉਹਨੂੰ ਕਰਵਾਇਆ ਜਾਊਗਾ। ਇਹਦੇ ਨਾਲ ਇਹ ਹੋਊਗਾ ਕਿ ਜਿਵੇਂ ਪਹਿਲੇ ਗੇੜ ਦੇ ਵਿੱਚ 18 ਜੂਨ ਤੋਂ 6 ਜ਼ਿਲ੍ਹਿਆਂ ਦੇ ਵਿੱਚ, ਦੂਜੇ ਗੇੜ ਦੇ ਵਿੱਚ 20 ਜੂਨ ਤੋਂ 6 ਜ਼ਿਲ੍ਹਿਆਂ ਦੇ ਵਿੱਚ ਝੋਨੇ ਦੀ ਲਵਾਈ ਹੋਊਗੀ। ਤੀਜੇ ਗੇੜ ਦੇ ਵਿੱਚ 22 ਜੂਨ ਤੋਂ 6 ਜ਼ਿਲ੍ਹਿਆਂ ਤੇ 24 ਜੂਨ ਤੋਂ ਬਾਕੀ ਰਹਿੰਦੇ ਜ਼ਿਲ੍ਹਿਆਂ ਦੇ ਵਿੱਚ ਝੋਨਾ ਲਾਇਆ ਜਾਊਗਾ। ਮਾਲਵਾ ਖਿੱਤੇ ਨੂੰ 2 ਜ਼ੋਨ ਦੇ ਵਿੱਚ ਵੰਡਿਆ ਗਿਆ, ਇੱਕ ਦੁਆਬਾ ਤੇ ਇੱਕ ਮਾਝਾ ਹੋ ਗਿਆ। ਇਹਦੇ ਨਾਲ ਇੱਕ ਤਾਂ ਜਿਹੜੀ ਬਿਜਲੀ ਦੀ ਮੰਗ ਹੈ ਉਹ ਇੱਕਦਮ ਨਹੀਂ ਵਧੂਗੀ,
ਉਹ ਜ਼ੋਨ ਵਾਈਜ਼ ਜਿਹੜੀ ਵਧੂਗੀ। ਦੂਜਾ ਜਿਹੜੀ ਲੇਬਰ ਬਹੁਤ ਮਹਿੰਗੀ ਹੋ ਜਾਂਦੀ ਆ, ਇਸ ਵਾਰੀ ਲੇਬਰ ਨੇ ਵੀ ਇਹ ਕੀਤਾ ਜੀ ਕਿ 6000 ਰੁਪਈਆ ਜਿਹੜਾ ਝੋਨੇ ਦੀ ਲਵਾਈ ਲਈ ਜਾਊਗੀ। ਲੇਬਰ ਵੀ ਕੀ ਕਰੇ ਜੀ, ਜਿਹੜੀਆਂ ਉਹਨਾਂ ਦੇ ਵਿਚਾਰਿਆਂ ਦੀ ਤਾਂ ਮਹਿੰਗਾਈ ਜਿਹੜੀ ਆ ਉਹ ਵਧੀ ਆ, ਜੀ ਜੀ ਉਹ ਵੀ ਬਿਲਕੁਲ। ਤਾਂ ਮੁੱਲ ਜਿਹੜਾ ਉਹ ਲੈ ਕੇ ਹਰ ਚੀਜ਼ ਖਾਂਦੇ ਆ। ਤਾਂ ਇਸ ਕਰਕੇ ਉਹ ਜਿਹੜੀ ਲੇਬਰ ਦੀ ਇੱਕਦਮ ਡਿਮਾਂਡ ਹੋ ਜਾਂਦੀ, ਕਿਉਂਕਿ ਪ੍ਰਵਾਸੀ ਲੇਬਰ ਬਹੁਤੀ ਆਉਂਦੀ ਨਹੀਂ, ਉਹਦੇ ਉੱਤੇ ਵੀ ਜਿਹੜਾ ਜੀ ਉਹ ਠੀਕ ਠਾਕ ਰਹੂਗਾ, ਕਿਸਾਨਾਂ ਨੂੰ ਕੋਈ ਵੱਡੀ ਮੁਸ਼ਕਲ ਨਹੀਂ ਆਊਗੀ। ਪਰ ਜਿਹੜੀ ਮੂੰਗੀ ਵਾਲੀ ਗੱਲ ਹੈ ਨਾ, ਜੇ 60 ਮੂੰਗੀ ਲਾ ਲਈ ਜਾਂਦੀ ਆ ਤੇ ਇਹਦੇ 2-3 ਫਾਇਦੇ ਹੋਣਗੇ। ਇੱਕ ਤਾਂ ਵੱਡਾ ਫਾਇਦਾ ਇਹ ਹੋਊਗਾ, ਕਿਸਾਨਾਂ ਨੂੰ ਇੱਕ ਹੋਰ ਫਸਲ ਮਿਲੂਗੀ। 60 ਮੂੰਗੀ ਤੋਂ ਬਾਅਦ ਝੋਨੇ ਦੀਆਂ ਜਿਹੜੀਆਂ ਵੈਰਾਈਟੀਆਂ ਨੇ, ਜਿਹੜੀਆਂ ਲੇਟ ਲੱਗਣ ਵਾਲੀਆਂ ਉਹ ਲੱਗਣਗੀਆਂ। ਇਹਦੇ ਵਿੱਚ ਬਾਸਮਤੀ ਸਭ ਤੋਂ ਜ਼ਿਆਦਾ ਕਾਰਗਰ ਹੋ ਸਕਦੀ ਹੈ। ਜੇ ਜੁਲਾਈ ਦੇ ਪਹਿਲੇ ਹਫਤੇ ਬਾਸਮਤੀ ਲਾਈ ਜਾਵੇ, ਬਾਸਮਤੀ ਦੀ ਡਿਮਾਂਡ ਜ਼ਿਆਦਾ, ਝੋਨੇ ਨੂੰ ਪੁੱਛਣ ਵਾਲਾ ਕੋਈ ਨਹੀਂਗਾ। ਹੌਲੀ ਹੌਲੀ ਇਹ ਝੋਨਾ ਖਰੀਦਣਾ ਬੰਦ ਕਰ ਦੇਣਾ ਕੇਂਦਰ ਦੀ ਸਰਕਾਰ ਨੇ। ਜਦੋਂ ਕੇਂਦਰੀ ਏਜੰਸੀਆਂ ਨੇ ਇਹ ਝੋਨਾ ਖਰੀਦਣਾ ਬੰਦ ਕਰ ਦਿੱਤਾ ਤੇ ਇੱਥੇ ਰੁਲਣਾ ਸ਼ੁਰੂ ਹੋ ਜਾਣਾ। ਕਿਸਾਨਾਂ ਨੂੰ ਇਸ ਮਸਲੇ ਦੇ ਉੱਤੇ ਵੱਡਾ ਸਾਰਾ ਜੇਰਾ ਕਰਕੇ ਸੋਚਣ ਦੀ ਲੋੜ ਹੈ। ਜੇ ਸਰਕਾਰ ਮਦਦ ਕਰ ਰਹੀ ਹੈ ਤੇ ਉਹਨਾਂ ਨੂੰ ਕਰਨ ਦੀ ਲੋੜ ਹੈ। ਪ੍ਰਵਾਸੀ ਭਾਈਚਾਰਾ ਜਿਹੜਾ ਬਾਹਰ ਬੈਠਾ, ਜੇ ਉਹ ਜਿਨ੍ਹਾਂ ਨੇ ਜ਼ਮੀਨਾਂ ਦਿੱਤੀਆਂ ਹੋਈਆਂ ਨੇ ਠੇਕਿਆਂ ਦੇ ਉੱਤੇ, ਜੇ ਉਹ ਸਿੱਧੀ ਝੋਨੇ ਦੀ ਬਿਜਾਈ ਦੇ ਵਾਸਤੇ ਹੀ ਕਹਿੰਦੇ ਆ ਕਿ ਅਸੀਂ 5-5000 ਰੁਪਇਆ ਕਿੱਲੇ ਦਾ ਘੱਟ ਕਰ ਦਿਆਂਗੇ, ਤੁਸੀਂ ਸਿੱਧੀ ਬਿਜਾਈ ਝੋਨੇ ਦੀ ਜਿਹੜੀ ਕਰ ਲਓ, ਉਹ ਵੀ ਇੱਕ ਰੋਲ ਨਿਭਾ ਸਕਦੇ ਆ। ਜੇ 5000 ਦੀ ਕੁਰਬਾਨੀ ਉਹ ਵੀ ਦੇ ਦੇਣ ਕਿੱਲੇ ਦੇ ਪਿੱਛੇ। ਜੀ। ਅੱਛਾ ਪਨੂੰ ਸਾਹਿਬ, ਖਬਰਾਂ ਤਾਂ ਆਪਾਂ ਕਰੀ ਚੱਲਾਂਗੇ ਨਾਲੋਂ ਨਾਲ, ਪਰ ਪੰਜਾਬੀਆਂ ਦੇ ਸ਼ੌਂਕ ਦੀ ਗੱਲ ਕਰ ਲਈਏ। ਵੈਸੇ ਤਾਂ ਪੰਜਾਬੀਆਂ ਬਾਰੇ ਕਿਹਾ ਜਾਂਦਾ ਵੀ ਖੁੱਲੀ ਡੁੱਲੀ ਜ਼ਿੰਦਗੀ ਜਿਉਣ ਦੇ ਸ਼ੌਕੀਨ ਆ, ਪਰ ਉਹ ਖੁੱਲੀ ਡੁੱਲੀ ਜ਼ਿੰਦਗੀ ਦਾ ਮਤਲਬ ਇਹ ਵੀ ਹੈ ਵੀ ਤੁਸੀਂ ਖੁੱਲੀ ਖੁਰਾਕ ਖਾਓ ਤੇ ਖੁੱਲਾ ਹੀ ਜ਼ੋਰ ਲਾਓ ਤੇ ਉਹਨੂੰ ਖੁੱਲੀ ਡੁੱਲੀ ਜ਼ਿੰਦਗੀ ਕਹਿ ਸਕਦੇ ਹਾਂ। ਪਰ ਖਬਰ ਇਹ ਵੀ ਆ ਰਹੀ ਹੈ ਵੀ ਹਰ 13ਵੇਂ ਘਰ 'ਚ ਸਾਡੇ ਪੰਜਾਬ 'ਚ ਬੁਲਟ ਵੀ ਖੜਾ ਹੈ। ਜੀ। ਮੈਂ ਕਈ ਸਾਲਾਂ ਦੀ ਗੱਲ ਆ, ਮੈਂ ਅੱਗੇ ਵੀ ਇੱਕ ਵਾਰੀ ਸੁਣਾਈ ਸੀ ਵੀ ਇੱਕ ਨੌਜਵਾਨ ਜੀਪ ਲਈ ਜਾਂਦਾ ਸੀ ਇੱਥੇ ਪਟਿਆਲੇ ਤੇ ਉਹ ਜਿਹੜੇ ਪਿੱਛੇ ਟਿੱਪਣੀ ਦੇ ਉੱਤੇ ਕਵਰ ਪਾ ਕੇ ਉਹਦੇ ਉੱਤੇ ਉਹਨੇ ਲਿਖਿਆ ਸੀ ਵੀ ਜੱਟ ਤੇ ਝੋਟਾ ਕਦੇ ਰਾਹ ਨਹੀਂ ਛੱਡਦੇ। ਜੀ। ਮੈਂ ਉਹਨੂੰ ਰੋਕ ਕੇ ਇਹ ਗੱਲ ਪੁੱਛੀ ਵੀ ਇਹ ਬੇਟਾ ਕਿਹਨੇ ਲਿਖਿਆ? ਕਹਿੰਦਾ ਜੀ ਮੈਂ ਲਿਖਾਇਆ। ਮੈਂ ਕਿਹਾ ਤੈਨੂੰ ਪਤਾ ਕਿ ਝੋਟਾ ਡੰਗਰ ਹੈ? ਕਹਿੰਦਾ ਹਾਂ। ਮੈਂ ਕਿਹਾ ਫਿਰ ਤਸ਼ਬੀਹ ਦੇਣੀ ਸੀ, ਕੋਈ ਚੱਜ ਦੀ ਚੀਜ਼ ਦੇ ਨਾਲ ਤਾਂ ਦਿੰਦਾ ਨਾ। ਜੀ ਜੀ। ਉਹਨੂੰ ਸ਼ਾਇਦ ਇਹਦਾ ਮਾਈਂਡ ਵੀ ਹੋਇਆ ਤੇ ਫਿਰ ਉਹ ਕਹਿੰਦਾ ਜੀ ਇਹ ਤਾਂ ਮੇਰੇ ਭਰਾ ਨੇ ਲਿਖਿਆ, ਮੈਂ ਨਹੀਂ ਲਿਖਿਆ, ਮੈਨੂੰ ਇਹਦਾ ਮਤਲਬ ਨਹੀਂ ਪਤਾ ਸੀਗਾ। ਅਸੀਂ ਬਹੁਤੀਆਂ ਗੱਲਾਂ ਉਹ ਵੀ ਲਿਖ ਦਿੰਦੇ ਜਿਨ੍ਹਾਂ ਦਾ ਮਤਲਬ ਸਾਨੂੰ ਆਪ ਨੂੰ ਵੀ ਪਤਾ ਨਹੀਂ ਜਿਹੜਾ ਉਹ ਹੁੰਦਾ। ਪੰਜਾਬੀ ਜਿਹੜੇ ਨੇ ਉਹ ਸੱਚੀ ਪੁੱਛੋ ਤਾਂ ਫੁਕਰਪੁਣੇ ਦੇ ਵਿੱਚ ਜਿਉਂਦੇ ਆ ਜੀ। ਇਹ ਰਿਐਲਿਟੀ ਆ, ਚਾਹੇ ਕਿਸੇ ਦੇ ਗੋਡੇ ਵੱਜੇ ਚਾਹੇ ਗਿੱਟੇ ਵੱਜੇ। ਔਰ ਪੰਜਾਬ ਜਿਹੜੇ ਕਿ ਗਾਣਿਆਂ ਦੇ ਉੱਤੇ ਵੀ ਡਾਂਸ ਕਰਦੇ ਆ ਕਿ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ। ਸੋ ਜਿਹੜਾ ਹਾਲਾਂਕਿ ਮਹਿੰਗੇ ਜਿਹੜੇ ਮੋਟਰਸਾਈਕਲ ਨੇ ਉਹਨਾਂ ਦੇ ਵਿੱਚ ਹਾਰਲੇ ਡੇਵਿਡਸਨ ਆਉਂਦੇ ਨੇ। ਇਹਦੀ ਜਿਹੜੀ ਕੀਮਤ ਆ ਉਹ ਕੋਈ ਪੌਣੇ 12 ਲੱਖ ਤੋਂ ਸ਼ੁਰੂ ਹੁੰਦੀ ਆ, ਜਿਹੜਾ ਹੇਠਲਾ ਮਾਡਲ ਹੈ। ਔਰ ਪੰਜਾਬ ਦੇ ਵਿੱਚ ਇਸ ਵੇਲੇ 21 ਹਾਰਲੇ ਡੇਵਿਡਸਨ ਮੋਟਰਸਾਈਕਲ ਰਜਿਸਟਰਡ ਨੇ। ਸਮੁੱਚੇ ਦੇਸ਼ ਦੇ ਵਿੱਚ ਇਹ ਗਿਣਤੀ 277 ਹੈ। ਔਰ ਚੰਡੀਗੜ੍ਹ ਦੇ ਵਿੱਚ ਇਹਨਾਂ ਦੀ ਗਿਣਤੀ ਜਿਹੜੀ ਆ ਉਹ 14 ਹੈ। ਪੰਜਾਬ ਦੇ ਲੁਧਿਆਣੇ ਦੇ ਵਿੱਚ 6, ਜਲੰਧਰ 'ਚ 3 ਤੇ ਮੁਹਾਲੀ 'ਚ 2 ਮੋਟਰਸਾਈਕਲ ਰਜਿਸਟਰਡ ਨੇ। ਪਰ ਬੁਲਟ ਦੀ ਜਿਹੜੀ ਆ ਜੀ ਉਹ ਕਹਾਣੀ ਵੱਖਰੀ ਹੈ। ਹਰ 13ਵੇਂ ਘਰੇ ਇੱਕ ਬੁਲਟ ਮੋਟਰਸਾਈਕਲ ਜਿਹੜਾ ਉਹ ਖੜਾ। ਔਰ ਪੰਜਾਬ ਦੇ ਵਿੱਚ ਇਸ ਵੇਲੇ 4,23,000 ਬੁਲਟ ਮੋਟਰਸਾਈਕਲ ਰਜਿਸਟਰਡ ਨੇ। ਔਰ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਹੜੇ ਘਰਾਂ ਦੀ, ਤੇ ਪੰਜਾਬ ਦੇ ਵਿੱਚ 55 ਲੱਖ ਘਰ ਨੇ। 55 ਲੱਖ ਘਰ ਤੇ 4,23,000 ਬੁਲਟ ਮੋਟਰਸਾਈਕਲ। ਤੇ ਜੇ ਤੁਸੀਂ ਉਹਨੂੰ ਵੰਡਦੇ ਹੋ ਤੇ ਹਰ 13ਵੇਂ ਘਰੇ ਇੱਕ ਬੁਲਟ ਮੋਟਰਸਾਈਕਲ ਜਿਹੜਾ ਉਹ ਆਉਂਦਾ ਹਿੱਸੇ। ਹੋ ਸਕਦਾ ਕਈਆਂ ਦੇ ਵਿੱਚ 2 ਹੋਣ ਤੇ 13 ਤੋਂ ਬਾਅਦ ਜਿਹੜਾ ਜੀ ਉਹ 26ਵੇਂ ਘਰ ਦੇ ਵਿੱਚ ਹੋਵੇ। 4 ਵਰਿਆਂ ਦੇ ਵਿੱਚ 1.5 ਲੱਖ ਬੁਲਟ ਪੰਜਾਬ 'ਚ ਵਿਕੇ ਨੇ। ਨਾ ਨੋਟਬੰਦੀ ਦਾ ਅਸਰ ਹੋਇਆ, ਨਾ ਕੋਵਿਡ ਦਾ ਅਸਰ ਹੋਇਆ, ਨਾ ਤੇਲ ਦੀਆਂ ਸਿਖਰਾਂ ਤੇ ਗਈਆਂ ਕੀਮਤਾਂ ਜਿਹੜੀਆਂ ਸੀਗੀਆਂ ਉਹ ਬੁਲਟ ਮੋਟਰਸਾਈਕਲ ਦੀ ਵਿਕਰੀ ਨੂੰ ਪੰਜਾਬ ਦੇ ਵਿੱਚ ਕੋਈ ਪ੍ਰਭਾਵਿਤ ਕਰ ਸਕੀਆਂ। ਕਿਹਾ ਜਾਂਦਾ ਕਿ ਬਹੁਤੇ ਲੋਕ ਇਹਨੂੰ ਸਟੇਟਸ ਸਿੰਬਲ ਵਜੋਂ ਜਿਹੜਾ ਉਹ ਲੈਂਦੇ ਆ। ਟਰਾਂਸਪੋਰਟ ਵਿਭਾਗ ਇਹ ਕਹਿੰਦਾ ਕਿ ਦੇਸ਼ ਭਰ ਦੇ ਵਿੱਚ 53,18,000 ਬੁਲਟ ਮੋਟਰਸਾਈਕਲ ਨੇ। ਔਰ ਕੋਵਿਡ ਤੋਂ ਬਾਅਦ ਬੁਲਟ ਦੀ ਵਿਕਰੀ ਪ੍ਰਭਾਵਿਤ ਹੋਈ ਹੈ, ਪਰ ਬਹੁਤੀ ਘਟੀ ਨਹੀਂ ਗਈ। ਪਹਿਲਾਂ ਬੁਲਟ ਦੀ ਬੁਕਿੰਗ ਲਈ ਜਿਹੜੇ ਉਹ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਸੀਗਾ। ਹੁਣ ਇਹ ਬਿਨਾਂ ਬੁਕਿੰਗ ਤੋਂ ਜਿਹੜਾ ਉਹ ਮਿਲ ਜਾਂਦਾ। ਔਰ ਪਿਛਲੇ 4 ਸਾਲਾਂ ਦੇ ਵਿੱਚ ਵੇਖੀਏ ਤਾਂ ਪੰਜਾਬ ਦੇ ਵਿੱਚ ਹਰ ਦਿਨ
103 ਬੁਲਟ ਮੋਟਰਸਾਈਕਲ ਰਜਿਸਟਰਡ ਹੋਏ ਨੇ ਜੀ 2022 ਦੇ ਦੌਰਾਨ 10,507 ਬੁਲਟ ਮੋਟਰਸਾਈਕਲ ਜਿਹੜੇ ਆ ਉਹ ਰਜਿਸਟਰਡ ਹੋਏ ਨੇ। ਬੁਲਟ ਵੇਚਣ ਵਾਲੀ ਜਿਹੜੀ ਏਜੰਸੀ ਆ ਉਹਦਾ ਮਾਲਕ ਇਹ ਗੱਲ ਕਹਿੰਦਾ ਹੈ ਕਿ ਸਟੈਂਡਰਡ ਜਿਹੜਾ ਮਾਡਲ ਹੈ ਉਹ ਜ਼ਿਆਦਾ ਵਿਕਦਾ ਹੈ, ਜਿਹਦੀ ਕੀਮਤ 1,54,000 ਹੈ ਤੇ ਉਹ ਇਹ ਕਹਿੰਦਾ ਕਿ 20 ਸਾਲ ਤੋਂ ਲੈ ਕੇ 35 ਸਾਲ ਤੱਕ ਦੇ ਵਰਗ ਦਾ ਇਹ ਸਭ ਤੋਂ ਪਸੰਦੀਦਾ ਵਹੀਕਲ ਜਿਹੜਾ ਉਹ ਹੈਗਾ। ਤਾਂ ਇਹ ਕੰਪਨੀਆਂ ਜਿਹੜੀਆਂ ਉਹਨਾਂ ਨੂੰ ਪਤਾ ਕਿ ਕਿਸ ਜਗ੍ਹਾ ਦੇ ਉੱਤੇ ਕਿੰਨਾ ਸੌਦਾ ਵਿਕਦਾ। ਹੁਣ ਵੈਸੇ ਮੈਨੂੰ USA ਦਾ ਨਹੀਂ ਪਤਾ, ਕੈਨੇਡਾ ਦੇ ਵਿੱਚ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਇੱਥੋਂ ਉਚੇਚੇ ਤੌਰ ਦੇ ਉੱਤੇ ਜਿਹੜਾ ਜੀ ਉਹ ਬੁਲਟ ਲੈ ਕੇ ਗਏ। ਜੀ 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 ਤੁਹਾਨੂੰ ਸਾਹਿਬ ਅਗਲੀ ਖਬਰ ਵੱਲ ਵਧੀਏ। ਸ਼ੌਂਕਾਂ ਦੀ ਗੱਲ ਤਾਂ ਹੋ ਗਈ, ਪਰ ਸ਼ੌਂਕ ਕਈਆਂ ਨੂੰ ਸਰਕਾਰੀ ਕੋਠੀਆਂ 'ਚ ਰਹਿਣ ਦਾ ਵੀ ਹੁੰਦਾ ਹੈ। ਬੀਬੀ ਭੱਠਲ ਜੀ ਉਹਨਾਂ 'ਚ ਇੱਕ ਸੀਗੇ, ਪਰ ਅਖੀਰ ਨੂੰ ਹੁਣ ਖਾਲੀ ਕਰਨੀ ਪਈ ਆਲੀਸ਼ਾਨ ਕੋਠੀ। ਜਦੋਂ ਐਕਚੁਅਲੀ ਜਿਹੜੇ ਜੁਗਾੜ ਲਾਏ ਗਏ ਨਾ ਇਸ ਕੋਠੀ ਨੂੰ ਰੱਖਣ ਦੇ ਵਾਸਤੇ ਉਹ ਬਹੁਤ ਅਹਿਮ ਨੇ ਜੀ ਤੇ ਇਹਦੇ ਵਿੱਚ ਇਹ ਮਿਲ ਮਿਲਾ ਕੇ ਸਾਰਾ ਕੰਮ ਜਿਹੜਾ ਉਹ ਚੱਲਦਾ ਰਿਹਾ। ਰਜਿੰਦਰ ਕੌਰ ਭੱਠਲ ਹੋਰੀ ਪੰਜਾਬ ਦੀ ਸਿਆਸਤ ਦੇ ਵਿੱਚ ਉਦੋਂ ਚਰਚਿਤ ਹੁੰਦੇ ਆ ਜਦੋਂ ਪਹਿਲਾਂ ਜਿਹੜੇ ਹਰਚਰਨ ਸਿੰਘ ਬਰਾੜ ਬਣੇ ਬੇਅੰਤ ਸਿੰਘ ਹੋਰਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਸ਼ਾਹੀ ਠਾਠ ਸੀਗੇ ਜ਼ਿੰਦਗੀ ਜਿਉਣ ਦੇ। ਉਹ 11-12 ਵਜੇ ਪੱਗ ਪੁੱਗ ਬੰਨ ਕੇ ਕਹਿੰਦੇ ਥੱਲੇ ਉਤਰਦੇ ਸੀ ਤੇ 1 ਵਜੇ ਫੇਰ ਵਾਪਸ ਆਪਣੇ ਅੰਦਰ ਜਿਹੜਾ ਉਹ ਵੜ ਜਾਂਦੇ ਸੀ। ਇਹਦਾ ਲਾਹਾ ਲਿਆ ਰਜਿੰਦਰ ਕੌਰ ਭੱਠਲ ਹੋਰਾਂ ਨੇ ਤੇ ਉਹਨਾਂ ਨੇ ਜਿਹੜਾ ਸੀਗਾ ਹਾਈ ਕਮਾਂਡ ਕੋਲੇ ਜਾ ਡੇਰਾ ਲਾਇਆ ਤੇ ਹਰਚਰਨ ਸਿੰਘ ਬਰਾੜ ਹੋਰਾਂ ਨੂੰ ਅਹੁਦੇ ਤੋਂ ਹਟਾ ਕੇ ਉਹਨਾਂ ਨੇ ਦਮ ਲਿਆ। ਉਹ ਕੁਝ ਸਮੇਂ ਦੇ ਵਾਸਤੇ, ਕੁਝ ਮਹੀਨਿਆਂ ਦੇ ਵਾਸਤੇ ਮੁੱਖ ਮੰਤਰੀ ਬਣੇ। ਜਿਹੜੇ 96ਵਿਆਂ ਦੇ ਵਿੱਚ 97 ਦੇ ਵਿੱਚ ਫਿਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਆ ਗਈ ਤੇ ਫਿਰ ਮਿਲ ਕੇ ਸਾਰਾ ਕੁਝ ਜਿਹੜਾ ਉਹ ਚੱਲਣਾ ਸ਼ੁਰੂ ਹੋਇਆ। ਜਿਹੜੀ 75-25 ਉੱਥੋਂ ਕੁ ਚੱਲਣੀ ਸ਼ੁਰੂ ਹੋਈ। ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੇ ਰਜਿੰਦਰ ਕੌਰ ਭੱਠਲ ਹੋਰਾਂ ਨੂੰ ਜਿਹੜੀ ਉਹਨਾਂ ਦੀ ਕੋਠੀ ਸੀ ਉਹਦੇ ਨੇੜੇ ਵਾਲੀ ਕੋਠੀ ਦੇ ਰੱਖੀ। ਤਕਰੀਬਨ 3 ਦਹਾਕਿਆਂ ਤੋਂ ਬਾਅਦ ਇਹ ਪਹਿਲੀ ਵਾਰੀ ਹੋਇਆ ਕਿ ਰਜਿੰਦਰ ਕੌਰ ਭੱਠਲ ਦੇ ਕੋਲੋਂ ਸਰਕਾਰੀ ਕੋਠੀ ਖੁੱਸ ਗਈ ਜੀ। ਔਰ ਇਹ ਜਿਹੜੀ ਸਰਕਾਰੀ ਕੋਠੀ ਹੁਣ ਖੁੱਸੀ ਆ ਇਹਦੇ ਅੰਦਰ ਇੰਨਾ ਕੁ ਕੰਮ ਉਹਨਾਂ ਨੇ ਸਰਕਾਰੀ ਪੈਸੇ ਦੇ ਨਾਲ ਕਰਵਾਇਆ, ਤੁਸੀਂ ਹੈਰਾਨ ਹੋਵੋਗੇ। ਸਵਿਮਿੰਗ ਪੂਲ ਤੱਕ ਔਰ ਹਰ ਚੀਜ਼ ਜਿਹੜੀ ਆ ਉਹ ਅੰਦਰ ਤੁਹਾਨੂੰ ਮਿਲਦੀ ਆ ਉੱਥੇ। ਜਿਹੜੀ ਹਰ ਸੁੱਖ ਸਹੂਲਤ, ਮਹਿੰਗੇ ਤੋਂ ਮਹਿੰਗਾ ਫਰਨੀਚਰ ਵੀ ਇਹਦੇ ਵਿੱਚ ਸ਼ਾਮਲ ਹੈ ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸ਼ਾਮਲ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਨੂੰ ਨੋਟਿਸ ਦਿੱਤਾ ਸੀ ਸਰਕਾਰੀ ਕੋਠੀ ਖਾਲੀ ਕਰਨ ਦਾ। ਕੱਲ ਇਹ ਲਾਸਟ ਦਿਨ ਸੀਗਾ ਤੇ ਅਖੀਰਲੇ ਦਿਨ ਉਹ ਇਹ ਕੋਠੀ ਖਾਲੀ ਆਖਰ ਕਰ ਗਏ ਜੀ। ਔਰ ਸਰਕਾਰੀ ਕੋਠੀ ਉਹਨਾਂ ਨੂੰ 1992 ਦੇ ਵਿੱਚ ਮਿਲੀ ਸੀ, ਪਰ ਕੋਠੀ ਨੰਬਰ 8 ਜਿਹੜੀ ਆ ਉਹ 8 ਵਰਿਆਂ ਤੋਂ ਮਗਰੋਂ ਉਹਨਾਂ ਨੇ ਖਾਲੀ ਕੀਤੀ ਹੈ। ਰਜਿੰਦਰ ਕੌਰ ਭੱਠਲ ਹੋਰਾਂ ਦੇ ਵਾਸਤੇ ਸਰਕਾਰੀ ਬੰਗਲਾ ਹਮੇਸ਼ਾ ਕਿਸੇ ਨਾ ਕਿਸੇ ਵਿਵਾਦ ਦਾ ਕਾਰਨ ਜਿਹੜਾ ਬਣਿਆ। ਜਦੋਂ ਮੌਜੂਦਾ ਸਰਕਾਰ ਨੇ ਰਜਿੰਦਰ ਕੌਰ ਭੱਠਲ ਹੋਰਾਂ ਨੂੰ ਇਹ ਸਰਕਾਰੀ ਕੋਠੀ ਖਾਲੀ ਕਰਨ ਦੇ ਵਾਸਤੇ ਆਖਿਆ ਤਾਂ ਅੱਗੋਂ ਬੀਬੀ ਭੱਠਲ ਹੋਰਾਂ ਨੇ ਤਰਕੇ ਦਿੱਤਾ ਕਿ ਉਹ ਪੰਜਾਬ ਰਾਜ ਯੋਜਨਾਬੰਦੀ ਬੋਰਡ ਦੇ ਵਾਈਸ ਚੇਅਰਮੈਨ ਨੇ, ਇਸ ਕਰਕੇ ਉਹ ਕੋਠੀ ਖਾਲੀ ਥੋੜੀ ਕਰਨਗੇ। ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀ ਕੀਤਾ, ਜਿਹੜੀ ਇਹ ਬੋਰਡ ਸੀਗਾ ਯੋਜਨਾਬੰਦੀ ਬੋਰਡ ਉਹੀ ਭੰਗ ਕਰ ਦਿੱਤਾ ਤੇ ਫਿਰ ਰਜਿੰਦਰ ਕੌਰ ਭੱਠਲ ਹੋਰਾਂ ਨੂੰ ਕਿਹਾ ਕਿ ਜੀ ਇਹ ਬੋਰਡ ਤਾਂ ਭੰਗ ਹੋ ਗਿਆ, ਹੁਣ ਤੁਸੀਂ ਇਹਦੇ ਚੇਅਰਪਰਸਨ ਨਹੀਂ ਰਹੇ, ਇਸ ਕਰਕੇ ਇਹ ਕੋਠੀ ਖਾਲੀ ਕਰ ਦਿਓ। ਨਾ ਕੀਤੀ ਉਹਨਾਂ ਨੇ। ਇਹ ਕਿਹਾ ਜਾਂਦਾ ਕਿ ਟੱਲੇ ਟੁੱਲੇ ਤੋਂ ਵਾਹ ਮਾਰੇ, ਪਰ ਗੱਲ ਬਣੀ ਨਹੀਂ, ਨੋਟਿਸ ਦੇਣਾ ਪੈ ਗਿਆ ਔਰ ਨੋਟਿਸ ਦਿੱਤਾ ਤੇ ਅਖੀਰਲੇ ਦਿਨ ਉਹਨਾਂ ਨੇ ਇਹ ਕੋਠੀ ਖਾਲੀ ਕਰ ਦਿੱਤੀ। ਜਦੋਂ 1997 ਚ ਰਜਿੰਦਰ ਕੌਰ ਭੱਠਲ ਵਿਰੋਧੀ ਧਿਰ ਦੇ ਨੇਤਾ ਬਣੇ ਤਾਂ ਉਹਨਾਂ ਦੇ ਕੋਲੇ ਕੋਠੀ ਨੰਬਰ 46 ਸੀ। 2002 ਦੇ ਵਿੱਚ ਉਹ ਮੁੜ ਕੇ ਮੰਤਰੀ ਬਣੇ ਤਾਂ ਬੰਗਲਾ ਉਹਨਾਂ ਦੇ ਕੋਲੇ ਰਿਹਾ। ਰਜਿੰਦਰ ਕੌਰ ਭੱਠਲ ਦੇ ਕੋਲੇ 2007 ਤੋਂ 12 ਤੱਕ ਵੀ ਸਰਕਾਰੀ ਬੰਗਲਾ ਮੌਜੂਦ ਰਿਹਾ। 13 ਦੇ ਵਿੱਚ ਕੋਠੀ ਨੰਬਰ 46 ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੂੰ ਅਲਾਟ ਕਰ ਦਿੱਤੀ ਗਈ ਤਾਂ ਬੀਬੀ ਭੱਠਲ ਨੇ ਕੋਠੀ ਖਾਲੀ ਕਰਨ ਤੋਂ ਨਾ ਕਰਤੀ ਔਰ 8 ਮਹੀਨੇ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਲੋਕ ਹਿੱਤ ਪਟੀਸ਼ਨ ਦਾਇਰ ਹੋ ਗਈ। ਹਾਈ ਕੋਰਟ ਨੇ ਕੋਠੀ ਖਾਲੀ ਕਰਨ ਦਾ ਫੈਸਲਾ ਸੁਣਾਤਾ। ਰਜਿੰਦਰ ਕੌਰ ਭੱਠਲ ਨੂੰ 84 ਲੱਖ ਦਾ ਪੀਨਲ ਰੈਂਟ ਪਾਤਾ। ਪਰ ਤੁਸੀਂ ਇਹ ਦੇਖੋ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਆਈ ਉਹਦੇ ਉੱਤੇ ਕਾਂਟਾ ਫੇਰ ਦਿੱਤਾ ਗਿਆ ਔਰ ਜੁਲਾਈ 13 ਦੇ ਵਿੱਚ ਕੋਠੀ ਨੰਬਰ 46 ਸੁਨੀਲ ਜਾਖੜ ਨੂੰ ਮਿਲ ਗਈ। ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਹ ਕੋਠੀ ਨੰਬਰ 46 ਰਜਿੰਦਰ ਕੌਰ ਭੱਠਲ ਹੋਰਾਂ ਦੇ ਕੋਲੇ ਹੀ ਰਹਿਣ ਦੇਣੀ ਚਾਹੁੰਦੇ ਸਨ।
ਉਹਨਾਂ ਨੂੰ ਬਾਅਦ ਦੇ ਵਿੱਚ ਕੋਠੀ ਨੰਬਰ 8 ਜਿਹੜੀ ਸੀ ਉਹ ਅਲਾਟ ਕਰ ਦਿੱਤੀ। ਰਜਿੰਦਰ ਕੌਰ ਭੱਠਲ 17 ਦੇ ਵਿੱਚ ਲਹਿਰੇ ਗਾਗੇ ਤੋਂ ਚੋਣ ਹਾਰ ਗਏ। 18 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਪੰਜਾਬ ਰਾਜ ਯੋਜਨਾਬੰਦੀ ਬੋਰਡ ਦੀ ਵਾਈਸ ਚੇਅਰਮੈਨ ਬਣਾਤਾ। ਚੋਣ ਉਹ ਐਤਕੀ ਵੀ ਹਾਰ ਗਏ, 2 ਚੋਣਾਂ ਹਾਰੀਆਂ ਨੇ। ਏਡੇ ਦੀਆਂ ਕੋਠੀਆਂ ਜਿਹੜੀਆਂ ਉਹ ਲੈ ਕੇ ਬੈਠੇ ਨੇ। ਇੱਕ ਥੋੜੀ ਜੀ ਇੱਥੇ ਤਾਂ ਵਾਧੂ ਨੇ। ਇੱਥੇ ਲਾਲ ਸਿੰਘ ਹੋਰੀ ਸਨੌਰ ਹਲਕੇ ਤੋਂ ਜਿੱਤਦੇ ਰਹੇ ਨੇ। ਪਹਿਲਾਂ ਡਕਾਲਾ ਹੁੰਦਾ ਸੀਗਾ। ਪਟਿਆਲਾ ਸ਼ਹਿਰ ਦੇ ਵਿੱਚ ਜਿਹੜੇ ਦੂਖ ਨਿਵਾਰਨ ਦੇ ਨੇੜੇ 12 ਦਰੀ ਦੇ ਵਿੱਚ ਪੈਂਦੀ ਆ ਕੋਠੀ, 4 ਕਿੱਲਿਆਂ ਦੇ ਵਿੱਚ। ਲਾਲ ਸਿੰਘ ਹੋਰਾਂ ਨੇ ਵਰ੍ਹਿਆਂ ਤੋਂ ਉਹ ਕੋਠੀ ਰੱਖੀ ਹੋਈ ਸੀ ਜਦੋਂ ਉਹ ਫਾਈਨੈਂਸ ਮਿਨਿਸਟਰ ਬਣੇ ਸਨ 2 ਤੋਂ ਲੈ ਕੇ 7 ਵਾਲੀ ਟਰਮ ਦੇ ਵਿੱਚ ਕਪਤਾਨ ਹੋਰਾਂ ਦੀ। ਉਹਨਾਂ ਮੁੜ ਕੇ ਉਹ ਕੋਠੀ ਨਹੀਂ ਛੱਡੀ, ਚਾਹੇ ਉਹਨਾਂ ਦੀ ਜਿਹੜੇ ਜੀ ਘਰ ਦੇ ਮੈਂਬਰ ਸਨ ਉਹਨਾਂ ਦੇ ਰੂਪ ਦੇ ਵਿੱਚ ਲਈ ਰੱਖੀ, ਉਹਨਾਂ ਨੇ ਜਿਵੇਂ ਲਈ ਰੱਖੀ। ਹੁਣ ਉਹ ਉਹਨਾਂ ਨੂੰ ਖਾਲੀ ਕਰਨੀ ਪਏਗੀ ਜੀ। ਅੱਛਾ, ਮਤਲਬ ਰਜਿਸਟਰੀਆਂ ਕਰਾ ਲਈਆਂ ਸੀ, ਉਹਦੇ ਕਿਹੜੇ ਮਿਲੇ ਸੀਗੇ ਪੰਨੂ ਸਾਹਿਬ ਇੱਕ ਤਰੀਕੇ ਨਾਲ। ਦੇਸ਼ ਧਰੋਹ ਕਾਨੂੰਨ ਤੇ ਬਹਿਸ ਦੇ ਲਈ ਵੱਡੀ ਬੈਂਚ ਬਾਰੇ ਜਿਹੜਾ ਬਹਿਸ ਦੇ ਲਈ ਜਿਹੜੀ ਫੈਸਲਾ ਕਰਨਾ ਸੁਪਰੀਮ ਕੋਰਟ ਨੇ ਦੇਸ਼ ਧਰੋਹ ਕਾਨੂੰਨ ਦੇ ਉੱਤੇ। ਜੀ ਐਕਚੁਅਲੀ ਜਿਹੜਾ ਇਹ ਦੇਸ਼ ਧਰੋਹ ਹੈ ਹਾਂਜੀ ਇਹ ਕਿਹਦੇ ਉੱਤੇ ਲਾਗੂ ਹੋਣਾ ਚਾਹੀਦਾ, ਇਹਦੀ ਬਹਿਸ ਨਾ ਪਿਛਲੇ ਸਮੇਂ ਦੇ ਦੌਰਾਨ ਬਹੁਤ ਭਖਦੀ ਰਹੀ ਹੈ ਜੀ। ਇਹ ਬ੍ਰਿਟਿਸ਼ ਰਾਜ ਵੇਲੇ ਤੋਂ ਚੱਲਦਾ ਜੀ, ਉਦੋਂ ਤੋਂ। ਅੱਜ ਇਹਦੀ ਦੁਰਵਰਤੋਂ ਜਿਹੜੀ ਆ ਉਹ ਵਿਰੋਧੀਆਂ ਦੇ ਉੱਤੇ ਕੀਤੀ ਜਾਂਦੀ ਹੈ। ਕੁਝ ਧਾਰਾਵਾਂ ਤਾਂ ਹੈਗੀਆਂ ਨੇ ਜਿਨ੍ਹਾਂ ਦੀ ਵਰਤੋਂ ਚੁੱਪ ਕਰਾਉਣ ਲਈ 295 ਇਹ ਵੀ ਹੈ ਜੀ, ਜਿਹੜੀ ਧਾਰਮਿਕ ਭਾਵਨਾਵਾਂ ਭੜਕਾਉਣ ਦੀ। ਮੈਂ ਤਾਂ ਕਈ ਵਾਰੀ ਇਹ ਸੋਚਦਾ ਹੁੰਦਾ ਕਿ ਜਿਹੜਾ ਧਰਮ ਹੈ, ਜਿਹੜਾ ਵਿਅਕਤੀ ਧਾਰਮਿਕ ਹੈ, ਧਰਮੀ ਹੋ ਜਾਂਦਾ, ਉਹ ਭੜਕਾਹਟ ਤੋਂ ਤਾਂ ਦੂਰ ਹੋ ਜਾਂਦਾ ਨਾ। ਪਰ ਇੱਥੇ ਜਿਹੜਾ ਉਹ ਧਰਮੀ ਬਣ ਕੇ ਉਹ ਕਹਿੰਦਾ ਮੇਰੀਆਂ ਧਾਰਮਿਕ ਭਾਵਨਾਵਾਂ ਭੜਕਾਤੀਆਂ ਜੀ। ਜੇ ਉਹ ਧਰਮੀ ਆ, ਉਹਨੇ ਧਰਮ ਦਾ ਗਿਆਨ ਹੋ ਗਿਆ ਤੇ ਉਹਦੀਆਂ ਧਾਰਮਿਕ ਭਾਵਨਾਵਾਂ ਭੜਕ ਹੀ ਨਹੀਂ ਸਕਦੀ। ਉਹ ਤਾਂ ਫਿਰ ਗਿਆਤਾ ਹੋ ਗਿਆ ਨਾ, ਉਹਨੂੰ ਤਾਂ ਗਿਆਨ ਹੋ ਗਿਆ ਕਿਸੇ ਚੀਜ਼ ਦਾ। ਇੱਥੇ ਅਜੀਬੋ ਗਰੀਬ ਜਿਹੜੀਆਂ ਦੀ ਉਹ ਧਾਰਾਵਾਂ ਨੇ ਔਰ ਇਹਦੀ ਦੁਰਵਰਤੋਂ ਹੁੰਦੀ ਹੈ। 498 ਆ ਦਾਜ ਦਹੇਜ ਵਾਲੀ, ਉਹਦੀ ਜਿੰਨੀ ਦੁਰਵਰਤੋਂ ਹੁੰਦੀ ਆ ਕਿਸੇ ਤੋਂ ਲੁਕੀ ਛਿਪੀ ਨਹੀਂ। ਇਸੇ ਤਰੀਕੇ ਦੇ ਨਾਲ ਇਹ ਦੇਸ਼ ਧਰੋਹੀ ਵਾਲਾ ਮਾਮਲਾ ਜੀ, ਬਸਤੀਵਾਦ ਯੁੱਗ ਦੇ ਕਾਨੂੰਨ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ਦੇ ਮੂਹਰੇ 7 ਜੱਜਾਂ ਦੇ ਬੈਂਚ ਦੇ ਹਵਾਲੇ ਕਰਨ ਦੇ ਕਾਨੂੰਨੀ ਸਵਾਲ ਦੇ ਉੱਤੇ 10 ਮਈ ਨੂੰ ਦਲੀਲਾਂ ਜਿਹੜੀਆਂ ਉਹ ਸੁਣੀਆਂ ਜਾਣਗੀਆਂ। 1962 ਦੇ ਵਿੱਚ ਕੇਦਾਰਨਾਥ ਸਿੰਘ ਕੇਸ ਦੇ ਵਿੱਚ 5 ਜੱਜਾਂ ਦੇ ਬੈਂਚ ਨੇ ਦੇਸ਼ ਧਰੋਹ ਕਾਨੂੰਨ ਦੀ ਸੰਵਿਧਾਨਕ ਜਿਹੜੀ ਜ਼ਰੂਰਤ ਹੈ ਉਹਨੂੰ ਬਰਕਰਾਰ ਰੱਖਿਆ ਸੀਗਾ। ਔਰ ਇਹਦੇ ਨਾਲ ਹੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹਲਫਨਾਮਾ ਦਾਖਲ ਕਰਨ ਲਈ ਸਮਾਂ ਦਿੱਤਾ। ਅਟਾਰਨੀ ਜਨਰਲ ਕੇ ਵੇਣੂਗੋਪਾਲ ਜਿਹੜੇ ਕਿ ਇਸ ਕੇਸ ਦੇ ਵਿੱਚ ਨਿੱਜੀ ਸਮਰੱਥਾ ਦੇ ਵਿੱਚ ਸਹਾਇਤਾ ਕਰ ਰਿਹਾ, ਉਹਨਾਂ ਨੇ ਚੀਫ ਜਸਟਿਸ NV ਰਮੰਨਾ ਜਿਹੜੇ ਨੇ ਉਹਨਾਂ ਨੂੰ ਇਹ ਗੱਲ ਜਿਹੜੀ ਜਸਟਿਸ ਸੂਰਿਆਕਾਂਤ ਤੇ ਜਸਟਿਸ ਹਿਮਾ ਕੋਹਲੀ ਦੇ ਬੈਂਚ ਨੂੰ ਇਹ ਕਿਹਾ ਕਿ ਦੇਸ਼ ਧਰੋਹ ਕਾਨੂੰਨ ਵਿਚਲੀਆਂ ਅਜਿਹੀਆਂ ਅਵਸਥਾਵਾਂ ਪਿਛਲੇ ਦਿਨਾਂ ਦੇ ਵਿੱਚ ਹਨੂਮਾਨ ਚਾਲੀਸਾ ਪੜ੍ਹਨ ਦੀ ਮਹਾਰਾਸ਼ਟਰ ਦੇ ਸੰਸਦ ਮੈਂਬਰ ਦੇ ਖਿਲਾਫ ਦੁਰਵਰਤੋਂ ਹੋ ਗਈ। ਵੇਣੂਗੋਪਾਲ ਨੇ ਇਹ ਵੀ ਕਿਹਾ ਕਿ ਕਾਨੂੰਨ ਦੀ ਦੁਰਵਰਤੋਂ ਰੋਕਣ ਦੇ ਵਾਸਤੇ ਦਿਸ਼ਾ ਨਿਰਦੇਸ਼ ਜਿਹੜੇ ਉਹ ਨਿਰਧਾਰਿਤ ਕਰਨੇ ਪੈਣਗੇ। ਔਰ ਉਹਨਾਂ ਇਹ ਵੀ ਗੱਲ ਕਹੀ ਕਿ ਸੁਪਰੀਮ ਕੋਰਟ ਦੇ 5 ਜੱਜਾਂ ਦੇ ਬੈਂਚ ਨੇ 1962 ਦੇ ਵਿੱਚ ਕੇਦਾਰਨਾਥ ਕੇਸ ਦੇ ਵਿੱਚ ਸੁਣਾਏ ਫੈਸਲੇ ਨੂੰ 5 ਜਾਂ 7 ਜੱਜਾਂ ਦੇ ਬੈਂਚ ਦੇ ਕੋਲੇ ਰੈਫਲ ਕਰਨ ਦੀ ਕੋਈ ਲੋੜ ਨਹੀਂ ਆ। ਉਹਨਾਂ ਇਹ ਵੀ ਗੱਲ ਕਹੀ ਕਿ ਤੁਹਾਨੂੰ ਇਹ ਪਤਾ ਹੀ ਹੈ ਕਿ ਦੇਸ਼ ਦੇ ਵਿੱਚ ਕੀ ਕੁਝ ਹੋ ਰਿਹਾ। ਰੋਜ਼ ਦੇਸ਼ ਧਰੋਹ ਧਾਰਾ ਦੇ ਅਧੀਨ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਕਿਉਂਕਿ ਉਹ ਹਨੂਮਾਨ ਦਾ ਚਾਲੀਸੇ ਦਾ ਜਾਪ ਕਰਨਾ ਚਾਹੁੰਦੇ ਆ। ਇਹ ਕਿਹਾ ਕਿ ਜੇ ਦਿਸ਼ਾ ਨਿਰਦੇਸ਼ ਹੋਣ ਤਾਂ ਅਜਿਹੀ ਦੁਰਵਰਤੋਂ ਰੋਕੀ ਜਾ ਸਕਦੀ ਹੈ। ਕੇਦਾਰਨਾਥ ਫੈਸਲਾ ਵਡੇਰੇ ਬੈਂਚ ਹਵਾਲੇ ਕਰਨ ਦੀ ਕੋਈ ਲੋੜ ਹੀ ਨਹੀਂ ਹੈ। ਔਰ ਇਹ ਕਿਹਾ ਕਿ ਬਹੁਤ ਸੋਚ ਸਮਝ ਕੇ ਲਿਆ ਗਿਆ ਫੈਸਲਾ। ਵੇਣੂਗੋਪਾਲ ਆਜ਼ਾਦ ਸੰਸਦ ਮੈਂਬਰ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਤੇ ਉਹਦੀ ਪਤਨੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਉਹਦੀ ਉਹ ਗੱਲ ਕਰ ਰਹੇ ਸੀ, ਜਿਹਦੇ ਖਿਲਾਫ ਹਨੂਮਾਨ ਚਾਲੀਸਾ ਵਾਦ ਨੂੰ ਲੈ ਕੇ ਮਹਾਰਾਸ਼ਟਰ ਦੇ ਵਿੱਚ ਦੇਸ਼ ਧਰੋਹ ਦਾ ਕੇਸ ਦਰਜ ਕੀਤਾ ਗਿਆ। ਦੂਜਾ ਪੱਖ ਇਹਦਾ ਇਹ ਆ ਕਿ ਅੱਜ ਉੱਥੋਂ ਸੇਕ ਲੱਗਿਆ। ਕਿੰਨੇ ਲੋਕ ਨੇ, ਕਿੰਨੇ ਇੰਟੈਲੈਕਚੁਅਲ ਲੋਕ ਨੇ ਜਿਹੜੇ ਇਹਨਾਂ ਧਾਰਾਵਾਂ ਦੇ ਤਹਿਤ ਜੇਲ੍ਹਾਂ ਦੇ ਅੰਦਰ ਬੈਠੇ ਨੇ ਜੀ। ਔਰ ਕੁਛ ਇੱਕ ਦੀ ਡੈਥ ਵੀ ਜੇਲ੍ਹਾਂ ਦੇ ਵਿੱਚ ਜਿਹੜੀ ਉਹ ਹੋ ਚੁੱਕੀ ਹੋਈ ਹੈ ਜੀ। ਔਰ ਕਿੱਡੀ ਉਮਰ ਦੇ ਲੋਕ ਇਹਦੇ ਵਿੱਚ ਬਿਠਾ ਕੇ ਰੱਖੇ ਹੋਏ ਨੇ। ਇਹਦੇ ਉੱਤੇ ਬਹਿਸ ਜਿਹੜੀ ਉਹ ਹੋਣੀ ਬੜੀ ਜ਼ਰੂਰੀ ਆ। ਬਲਕਿ ਕੁਝ ਧਾਰਾਵਾਂ ਨੇ ਜਿਹਦੇ ਅੱਜ ਜਿੰਨੀ ਦੁਰਵਰਤੋਂ ਮੁਲਕ ਦੇ ਵਿੱਚ 376 ਦੀ ਹੋ ਰਹੀ ਹੈ। ਕਿੰਨੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ
ਕਿ ਜਿਹੜੀ ਨਵਾਂ ਕੁਝ ਵੀਡੀਓ ਵਗੈਰਾ ਆ ਗਿਆ ਉਹਨੂੰ ਰਿਕਾਰਡ ਕਰ ਲਿਆ ਜਾਂਦਾ ਤੇ ਮੁੜ ਕੇ ਉਹਨੂੰ ਬਲੈਕਮੇਲ ਕੀਤਾ ਜਾਂਦਾ। ਇਹਨਾਂ 498 ਹੋ ਗਿਆ। ਜਿੰਨੇ ਲੋਕ ਨੇ ਉਹ ਬਹੁਤ ਸਾਰੇ ਨੇ ਜਿਨ੍ਹਾਂ ਨੇ ਸਾਦੇ ਵਿਆਹ ਕੀਤੇ ਹੁੰਦੇ ਆ, ਪਰ ਜਦੋਂ ਸਹੁਰਾ ਪਰਿਵਾਰ ਫਸਾਉਂਦਾ ਤੇ ਉਹ ਕਹਿੰਦਾ ਕਿ ਦਾਜ ਦਹੇਜ ਦੇ ਵਿੱਚ ਅਸੀਂ ਬੜਾ ਪੈਸਾ ਖਰਚ ਕੀਤਾ। 295 ਜਾਂ 295 ਏ ਦੀ ਵੀ ਗੱਲ ਹੈ, ਧਾਰਮਿਕ ਭਾਵਨਾਵਾਂ ਭੜਕਾਈਆਂ ਨੇ ਜੀ। ਬਸ ਇੰਨੀ ਗੱਲ ਜਿਹੜੀ ਉਹ ਕਹਿਣੀ ਹੈ, ਕਿਸੇ ਦਲੀਲ ਅਪੀਲ ਦੀ ਲੋੜ ਨਹੀਂ, ਬੰਦਾ ਚੁੱਕ ਕੇ ਜਿਹੜਾ ਉਹ ਅੰਦਰ ਦੇ ਦਿਓ। ਇਹ ਚੰਗੀ ਗੱਲ ਹੈ ਕਿ ਘੱਟੋ ਘੱਟ ਇਹਦੇ ਉੱਤੇ ਕੋਈ ਚਰਚਾ ਤਾਂ ਜਿਹੜੀ ਆ ਉਹ ਛਿੜੀ ਆ। ਹੋਪ ਕਿ ਜਿਹੜਾ ਇਹ ਦੇਸ਼ ਧਰੋਹ ਵਾਲੀ ਧਾਰਾ ਹੈ, ਇਸ ਮਾਮਲੇ ਦੇ ਉੱਤੇ ਜਿਹੜੀ ਸਰਕਾਰ ਹੈ, ਸੁਪਰੀਮ ਕੋਰਟ ਹੈ, ਉਹ ਬਹੁਤ ਵਧੀਆ ਤਰੀਕੇ ਦੇ ਨਾਲ ਕੋਈ ਨਾ ਕੋਈ ਦਿਸ਼ਾ ਨਿਰਦੇਸ਼ ਜ਼ਰੂਰ ਦੇਊਗੀ। ਜੀ ਜੀ। ਲਖੀਮਪੁਰ ਖੀਰੀ ਦੀ ਗੱਲ ਕਰੀਏ ਤਾਂ ਖਬਰ ਇਹ ਆ ਰਹੀ ਹੈ ਪਨੂ ਸਾਹਿਬ ਕਿ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਆਗੂ ਹੈ ਉਹਨਾਂ ਨੇ ਪੀੜਤ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਹੈ, ਮੁਲਾਕਾਤ ਕੀਤੀ ਹੈ। ਤੋ ਜੀ ਇਹਦੇ ਚ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਯੂਪੀ, ਰਾਜਸਥਾਨ ਦੇ ਕਿਸਾਨ ਆਗੂ ਸੀਗੇ। ਰਕੇਸ਼ ਟਕੈਤ ਹੋਰਾਂ ਦੀ ਅਗਵਾਈ ਦੇ ਵਿੱਚ ਉਹ ਸਾਰੇ ਦੇ ਸਾਰੇ ਲਖੀਮਪੁਰ ਖੀਰੀ ਦੇ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੇ ਕੋਲ ਪਹੁੰਚੇ ਔਰ ਪਰਿਵਾਰਾਂ ਨੇ ਇਹਨਾਂ ਨੂੰ ਇਹ ਦੱਸਿਆ ਕਿ ਭਾਜਪਾ ਤੇ ਯੋਗੀ ਸਰਕਾਰ ਦੇ ਜਿਹੜੇ ਗੁੰਡੇ ਟਾਈਪ ਦੇ ਲੋਕ ਨੇ ਉਹ ਬਾਰ-ਬਾਰ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ, ਗਵਾਹਾਂ ਤੇ ਹਮਲੇ ਕਰਵਾਏ ਜਾ ਰਹੇ ਨੇ ਔਰ ਯੂਪੀ ਸਰਕਾਰ ਨੇ ਪਰਿਵਾਰਾਂ ਨਾਲ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਕੋਈ ਨੌਕਰੀ ਨਹੀਂ ਕਿਸੇ ਨੂੰ ਦਿੱਤੀ ਗਈ। ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਸੁਰੱਖਿਆ ਦੇਣ ਦੀ ਥਾਂ ਦੇ ਉੱਤੇ ਹਥਿਆਰ ਰੱਖਣ ਲਈ ਲਾਇਸੈਂਸ ਦਿੱਤੇ ਜਾਣ ਤਾਂ ਕਿ ਉਹ ਸੈਲਫ ਪ੍ਰੋਟੈਕਸ਼ਨ ਆਪਣੀ ਜਿਹੜੀ ਉਹ ਕਰ ਸਕਣ। ਕੁਝ ਹਫ਼ਤੇ ਪਹਿਲਾਂ ਜਿਹੜਾ ਮੇਨ ਉਹਦੇ ਵਿੱਚ ਗਵਾਹ ਹੈ ਉਹਦੇ ਉੱਤੇ ਹਮਲਾ ਹੋਇਆ ਸੀਗਾ, ਬੁਰੇ ਤਰੀਕੇ ਨਾਲ ਉਹਨੂੰ ਜ਼ਖਮੀ ਕੀਤਾ ਗਿਆ ਸੀਗਾ ਔਰ ਇਹ ਵੀ ਕਿਹਾ ਗਿਆ ਕਿ ਜਿਹੜੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਉਹਨਾਂ ਨੇ ਕਿਹਾ ਕਿ ਸਾਰੇ ਗਵਾਹਾਂ ਦੇ ਅਸਲਾ ਲਾਇਸੈਂਸ ਜਾਰੀ ਕਰ ਦਿੱਤੇ ਜਾਣਗੇ। ਗਵਾਹਾਂ ਤੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਲਈ ਪ੍ਰਸ਼ਾਸਨ ਵਚਨਬੱਧ ਹੈ। ਇਹ ਵੀ ਕਿਹਾ ਕਿ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ ਦੀ ਪ੍ਰਕਿਰਿਆ ਵੀ ਜਾਰੀ ਹੈ ਔਰ ਬੇਕਸੂਰਾਂ ਦੇ ਖਿਲਾਫ ਜਿਹੜੇ ਕੇਸ ਦਰਜ ਨੇ ਉਹਨਾਂ ਦੀ ਚਾਰਜ ਸ਼ੀਟ ਦਾਇਰ ਕੀਤੀ ਗਈ ਹੈ ਜਿਹਦੇ ਅਧਿਕਾਰ ਯੂਪੀ ਸਰਕਾਰ ਦੇ ਕੋਲੇ ਨੇ। ਮੋਰਚੇ ਦੇ ਆਗੂਆਂ ਨੇ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕਰਵਾਉਣ ਲਈ ਕਿਹਾ। ਉਹਨਾਂ ਕਿਹਾ ਕਿ ਅੱਗੇ ਸੁਨੇਹਾ ਭੇਜਤਾ ਤੇ ਤੁਹਾਨੂੰ ਦੱਸਦੇ ਹਾਂ ਕਿ ਕਦੋਂ ਇਹ ਮੁਲਾਕਾਤ ਜਿਹੜੀ ਉਹ ਹੋ ਸਕਦੀ ਹੈ। ਇਹ ਬੜੀਆਂ ਅਹਿਮ ਜਿਹੜੀਆਂ ਉਹ ਚੀਜ਼ਾਂ ਨੇ। ਚਾਹੇ ਹਰਿਆਣੇ ਦੇ ਵਿੱਚ ਮਾਮਲੇ ਦਰਜ ਹੋਏ ਨੇ, ਉੱਤਰ ਪ੍ਰਦੇਸ਼ ਦੇ ਵਿੱਚ ਮਾਮਲੇ ਦਰਜ ਹੋਏ ਨੇ, ਉਹ ਠੀਕ ਹੈ ਕਿ ਜਿਹੜੇ ਕੁਝ ਪੰਜਾਬ ਹਰਿਆਣਾ ਦੇ ਵਿੱਚ ਤਾਂ ਜਿਹੜੇ ਮਾਮਲੇ ਨੇ ਉਹਨਾਂ ਦੇ ਉੱਤੇ ਵਾਪਸ ਲੈ ਲਏ ਗਏ ਨੇ ਬਹੁਤੇ। ਪਰ ਆਪਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਗੱਲ ਕੀਤੀ ਸੀਗੀ ਕਿ ਜਿਹੜਾ ਇੱਕ ਇੰਸਪੈਕਟਰ ਸੀ ਹਰਿਆਣੇ ਦਾ, ਉਹਨੇ ਮਾਣਹਾਨੀ ਦਾ ਕੇਸ ਪਾ ਦਿੱਤਾ ਕਿਸਾਨਾਂ ਦੇ ਉੱਤੇ ਔਰ ਉਹ ਕਿਸਾਨ ਮਾਣਹਾਨੀ ਦਾ ਕੇਸ ਭੁਗਤਦੇ ਫਿਰਦੇ ਨੇ। ਉਹ ਅਜੇ ਮਾਮਲਾ ਕਿਸੇ ਤਣ ਪੱਤਣ ਲੱਗਿਆ ਨਹੀਂ। ਜਿਨ੍ਹਾਂ ਨੂੰ ਇਹ ਕਾਹਲੀ ਪਈ ਹੋਈ ਸੀ ਕਿ ਜਿੰਨੀ ਛੇਤੀ ਹੋ ਸਕਦਾ ਅਸੀਂ ਦਵਾ ਦਵ ਇਲੈਕਸ਼ਨਾਂ ਲੜ ਲਈਏ, ਉਹ ਇੱਥੇ ਨਹੀਂ ਕਿਸੇ ਜਗ੍ਹਾ ਦੇ ਉੱਤੇ ਦਿਸੇ। ਉਹ ਬਾਕੀ ਜਿਹੜੇ ਨਾਲ ਗਏ ਪਰ ਉਹ ਨਹੀਂ ਗਏ, ਉਂਝ ਵੀ ਉਹ ਸਸਪੈਂਡ ਕੀਤੇ ਹੋਏ ਸੰਯੁਕਤ ਕਿਸਾਨ ਮੋਰਚੇ ਤੋਂ। ਹੁਣ ਉਹਨਾਂ ਨੂੰ ਜਿਹੜਾ ਜੀ ਉਹ ਇਸ ਮਾਮਲੇ ਦੇ ਉੱਤੇ ਕੋਈ ਗੱਲ ਨਹੀਂ ਆਉਣ ਰਹੀ ਕਿ ਉਹ ਕਰਨ ਤਾਂ ਕੀ ਕਰਨ। ਜਿਹੜੇ ਕਿਸਾਨਾਂ ਦੇ ਮਸਲੇ ਨੇ ਜਿਹੜੇ ਡਿਊਰਿੰਗ ਕਿਸਾਨ ਮੋਰਚੇ ਦੇ ਉੱਠੇ ਸੀਗੇ, ਉਹ ਮਾਮਲਿਆਂ ਨੂੰ ਹੱਲ ਕਰਵਾਉਣਾ ਬਹੁਤ ਜ਼ਰੂਰੀ ਆ ਔਰ ਇਹ ਤਾਂ ਹੀ ਹੋ ਸਕਦਾ ਜੇ ਕਿਸਾਨ ਆਗੂ ਦਬਾਓ ਆਪਣਾ ਬਣਾ ਕੇ ਰੱਖਣਗੇ। ਇਹ ਚੰਗੀ ਗੱਲ ਹੈ ਕਿ ਇਹਨਾਂ ਕਿਸਾਨਾਂ ਨੇ ਲਖੀਮਪੁਰ ਖੀਰੀ ਦੇ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਆ। ਉਹਨਾਂ ਨੂੰ ਘੱਟੋ ਘੱਟ ਇਸ ਗੱਲ ਦਾ ਹੀ ਥੋੜਾ ਢਾਰਸ ਹੋ ਜਾਊਗਾ ਕਿ ਸਾਡੀ ਆ ਕੇ ਗੱਲ ਤਾਂ ਸੁਣੀ ਗਈ ਹੈ। ਜੀ ਜੀ। ਪਟਿਆਲਾ ਹਿੰਸਾ ਦੀ ਗੱਲ ਕਰੀਏ ਪਨੂ ਸਾਹਿਬ ਤਾਂ ਬਰਜਿੰਦਰ ਸਿੰਘ ਪਰਵਾਨੇ ਦਾ ਪੁਲਿਸ ਰਿਮਾਂਡ ਵੱਧ ਗਿਆ ਜੀ। ਦੇਖੋ ਇਸ ਮਾਮਲੇ ਦੇ ਉੱਤੇ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਬਲਜਿੰਦਰ ਸਿੰਘ ਪਰਵਾਨੇ ਨੂੰ ਤਾਂ ਇਹ ਆਖਿਆ ਗਿਆ ਕਿ ਉਹਦਾ ਜਿਹੜੀ ਫੰਡਿੰਗ ਹੈ, ਵਿਦੇਸ਼ੀ ਫੰਡਿੰਗ ਹੈ, ਉਹਦੀ ਡਿਟੇਲ ਲੈਣੀ ਆ ਅਜੇ ਉਹਦੇ ਤੋਂ, ਜਿਹਦੇ ਕਰਕੇ ਜਿਹੜੇ ਬਾਕੀ ਨੇ ਜਿਹੜੇ ਅਜੇ ਗ੍ਰਿਫਤਾਰ ਨਹੀਂ ਹੋਏ ਕਿਉਂਕਿ FIR ਅਜੇ ਵੀ ਖੁੱਲੀ ਆ, ਇਹ ਉਹਨਾਂ ਦੇ ਟਿਕਾਣਿਆਂ ਦਾ ਪਤਾ ਲਾਉਣਾ। ਤੇ 9 ਮਈ ਤੱਕ ਬਲਜਿੰਦਰ ਸਿੰਘ ਪਰਵਾਨਾ ਦੇ ਰਿਮਾਂਡ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਅਦਾਲਤ ਨੇ ਦਲਜੀਤ ਰਿੰਪਲ ਸਮਾਣਾ, ਕੁਲਦੀਪ ਸਮਾਣਾ ਤੇ ਸ਼ਿਵਦੇਵ ਸਿੰਘ ਸਣੇ 4 ਨੌਜਵਾਨਾਂ ਨੂੰ ਜੇਲ੍ਹ ਭੇਜਤਾ ਕਿਉਂਕਿ ਉਹਨਾਂ ਦਾ ਰਿਮਾਂਡ ਅੱਗੇ ਨਾ ਮੰਗਿਆ ਨਾ ਅਦਾਲਤ ਨੇ ਦੇਣਾ ਸੀ, ਜਦੋਂ ਮੰਗਿਆ ਹੀ ਨਹੀਂ।
ਕੁਲਦੀਪ ਸਿੰਘ ਢੈਂਠਲ ਆ ਤੇ ਇਹਦਾ ਇੱਕ ਹੋਰ ਕੇਸ ਦੇ ਵਿੱਚ ਪੁਲਿਸ ਰਿਮਾਂਡ ਲਿਆ ਗਿਆ। ਪਟਿਆਲਾ ਹਿੰਸਾ ਦੇ ਦੌਰਾਨ ਬਲਵਿੰਦਰ ਸਿੰਘ ਅਜਨਾਲੀ ਨਾਂ ਦੇ ਸਿੱਖ ਕਾਰਕੁਨ ਨੂੰ ਗੋਲੀ ਮਾਰਨ ਦੇ ਦੋਸ਼ ਦੇ ਹੇਠ ਪੁਲਿਸ ਦੇ ਵੱਲੋਂ ਹੁਸਨਪ੍ਰੀਤ ਨਾਂ ਦੇ ਇੱਕ ਨੌਜਵਾਨ ਨੂੰ ਉਹਦੇ 2 ਸਾਥੀਆਂ ਸਣੇ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ। ਜੀ ਜਿਹੜਾ ਜਿਹਨੇ ਖਾਲਿਸਤਾਨ ਮੁਰਦਾਬਾਦ ਮਾਰਚ ਕੱਢਣਾ ਸੀਗਾ ਉਹਨੂੰ ਜਿਹਨੂੰ ਭੇਜ ਦਿੱਤਾ ਗਿਆ ਸੀਗਾ ਜੁਡੀਸ਼ੀਅਲ ਕਸਟਡੀ ਦੇ ਵਿੱਚ ਹਰੀਸ਼ ਸਿੰਗਲਾ, ਉਹਨੂੰ ਦੁਬਾਰਾ ਪੁਲਿਸ ਨੇ ਹੁਣ ਨਵੇਂ ਇੱਕ ਕੇਸ ਦੇ ਵਿੱਚ ਰਿਮਾਂਡ ਦੇ ਉੱਤੇ ਲੈ ਲਿਆ। ਹਰੀਸ਼ ਸਿੰਗਲਾ ਨੂੰ 2 ਦਿਨਾਂ ਤੋਂ ਬਾਅਦ ਪੁਲਿਸ ਨੇ ਇੱਕ ਹੋਰ ਕੇਸ ਦੇ ਵਿੱਚੋਂ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆਂਦਾ ਤੇ ਅਦਾਲਤ ਨੇ ਹਰੀਸ਼ ਸਿੰਗਲਾ ਦਾ 4 ਦਿਨਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ। ਜਿੱਥੇ ਬਲਜਿੰਦਰ ਸਿੰਘ ਪਰਵਾਨਾ ਦੇ ਪੁਰਾਣੇ ਕੇਸ ਜਿਹੜੇ ਉਹ ਖੁੱਲ ਗਏ ਨੇ, ਕਪੂਰਥਲਾ ਦੇ ਵਿੱਚ ਹੋਏ ਇੱਕ ਮੰਦਬੁੱਧੀ ਜਿਹੜਾ ਵਿਅਕਤੀ ਸੀ ਉਹਦੇ ਕਤਲ ਵਾਲਾ ਮਾਮਲਾ ਖੁੱਲ ਗਿਆ, ਉੱਥੇ ਹਰੀਸ਼ ਸਿੰਗਲਾ ਦੇ ਨਾਲ ਜੁੜੇ ਹੋਏ ਪੁਰਾਣੇ ਮਾਮਲੇ ਵੀ ਪੁਲਿਸ ਨੇ ਸਾਰੇ ਦੇ ਸਾਰੇ ਖੰਗਾਲ ਲਏ ਨੇ। ਔਰ ਇਹਦੇ ਵਿੱਚ ਕਿਉਂਕਿ ਇਹ ਹਰੀਸ਼ ਸਿੰਗਲਾ ਜਿਹੜਾ ਗਾਵਾਂ ਦੀ ਤਸਕਰੀ ਵਾਲੇ ਮਾਮਲਿਆਂ ਦੇ ਵਿੱਚ ਚਰਚਿਤ ਰਿਹਾ, ਜਦੋਂ ਡਰਾਈਵਰ ਵਗੈਰਾ ਨੂੰ ਕੁੱਟਿਆ ਜਾਂਦਾ ਹੁੰਦਾ ਸੀਗਾ ਰਾਜਪੁਰਾ ਦੇ ਵਿੱਚ, ਉਹ ਐਕਚੁਅਲੀ ਇਹ ਉਹੀ ਕੰਮ ਕਰਦਾ। ਉਂਝ ਤਾਂ ਇਹਦਾ ਹਰੀਸ਼ ਸਿੰਗਲੇ ਦਾ ਕੋਈ ਸੋਰਸ ਆਫ ਇਨਕਮ ਨਹੀਂ ਹੈਗਾ, ਇਹਦੇ ਬਾਵਜੂਦ ਉਹ ਪ੍ਰਾਪਰਟੀਆਂ ਇੱਥੇ ਬਣਾਈ ਫਿਰਦਾ। ਪਟਿਆਲੇ ਦੇ ਵਿੱਚ ਕਈ ਪ੍ਰਾਪਰਟੀਆਂ ਉਹਨੇ ਬਣਾਈਆਂ ਹੋਈਆਂ ਨੇ, ਵੱਡੇ ਘਰ ਨੇ ਉਹਦੇ ਕੋਲੇ, ਵੱਡੀਆਂ ਗੱਡੀਆਂ ਨੇ, 6-6 7-7 ਸਿਕਿਉਰਿਟੀ ਵਾਲੇ ਨਾਲ ਲਈ ਫਿਰਦਾ ਸੀਗਾ। ਔਰ ਇਹ ਗੱਲਾਂ ਕਦੇ ਸਾਹਮਣੇ ਨਹੀਂ ਆਈਆਂ। ਐਗਜ਼ੈਕਟਲੀ ਉਸ ਤਰ੍ਹਾਂ ਜਿਵੇਂ ਰਜਿੰਦਰ ਕੌਰ ਭੱਠਲ ਹੋਰਾਂ 30 ਸਾਲ ਤੋਂ ਕੋਠੀ ਲਈ ਫਿਰਦੇ, ਇਹੋ ਦੇ ਜਿਹੜੇ ਆਪੂ ਬਣੇ ਆਗੂ ਨੇ ਇਹ ਸਿਕਿਉਰਿਟੀ ਦੇ ਸਿਰ ਦੇ ਉੱਤੇ ਹੀ ਐਸ਼ ਕਰਦੇ ਰਹੇ ਆ ਔਰ ਉਸ ਸਿਕਿਉਰਿਟੀ ਦੇ ਨਾਲ ਦਾਬੇ ਮਾਰ ਕੇ ਲੋਕਾਂ ਦੀਆਂ ਰੌਲੇ ਗੋਲੇ ਵਾਲੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਉਹਨਾਂ ਦੇ ਉੱਤੇ ਕਬਜ਼ੇ ਕਰਦੇ ਰਹੇ ਆ। ਉਮੀਦ ਕੀਤੀ ਜਾਣੀ ਚਾਹੀਦੀ ਆ ਕਿ ਸਿੰਗਲੇ ਦੀਆਂ ਇਹ ਜਿਹੜੀਆਂ ਸਾਰੀਆਂ ਪੁਰਾਣੀਆਂ ਚੀਜ਼ਾਂ ਨੇ ਉਹ ਵੀ ਡਿਟੇਲ ਦੇ ਵਿੱਚ ਵਿਸਥਾਰ ਦੇ ਵਿੱਚ ਸਾਹਮਣੇ ਆਉਣਗੀਆਂ। ਜੀ 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 ਪਨੂ ਸਾਹਿਬ, ਇਹਨਾਂ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਹਿਬ। ਸੋ ਇਹ ਸਨ ਆਪਣੇ ਨਾਲ ਪੰਜਾਬ ਤੋਂ ਜੁੜੇ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਵੱਖ-ਵੱਖ ਖਬਰਾਂ ਤੇ ਚਰਚਾ ਕੀਤੀ ਹੈ। ਜਾਂਦੇ ਜਾਂਦੇ ਸਾਡੇ ਸਪਾਂਸਰ ਦਾ ਧੰਨਵਾਦ ਕਰ ਲਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪ੍ਰੋਗਰਾਮ ਦੇ ਸਪਾਂਸਰ ਨੇ ਜੀ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਆ ਤਾਂ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਨੰਬਰ ਹੈ ਜੀ 415 909 0503। ਜ਼ੈਂਡਰ ਗਰੁੱਪ ਵਾਲੇ, ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਹੋਮ ਲੋਨ, ਤਾਂ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। 855 905 2575 ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਪੰਜਾਬੀ ਰੇਡੀਓ USA ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।